1984 ਦੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਵਿੱਚ ਜਾਂ ਨਵੰਬਰ 84 ਦੇ ਕਤਲੇਆਮ ਤੋਂ ਬਾਅਦ ਵਿੱਚ ਸਿੱਖ ਜੁਝਾਰੂਆਂ ਨੇ ਜਿਹੜੀ ਖਾਲਸਾ ਪੰਥ ਦੀ ਪੱਗ ਜਿਹੜੀ ਸੀ, ਜਿਹੜੀ ਭਾਰਨੇ ਬ੍ਰਿਗੇਡ ਨੇ ਦਿੱਲੀ ਦਰਬਾਰ ਨੇ ਲਾਹ ਕੇ ਸ਼ਹਿਰੇ ਬਾਜ਼ਾਰ ਮਾਰੀ ਸੀ, ਉਹ ਸਿਰ ਤੇ ਟਿਕਾਉਣੀ ਸੀ ਪੰਥ ਦੇ। ਤਾਂ ਫਿਰ ਟਿਕਾਉਣ ਲਈ ਜੋ ਕੁਝ ਕਰਨਾ ਚਾਹੀਦਾ ਸੀ ਉਹ ਕੀ। ਇੱਕ ਪਾਸੇ ਭਾਰਤੀ ਹਕੂਮਤ ਇਸ ਤਰੀਕੇ ਨਾਲ ਲਗਾਤਾਰ ਸਾਡੀ ਕੌਮ ਦੇ ਯੋਧਿਆਂ ਨੂੰ ਨਿਸ਼ਾਨਾ ਬਣਾ ਰਹੀ ਹੈ, ਦੂਜੇ ਪਾਸੇ ਜਿਹੜਾ ਹਿੰਦੂ ਭਾਗਮਾ ਬ੍ਰਿਗੇਡ ਆ ਉਹ ਲਗਾਤਾਰ ਇਹ ਮਾਹੌਲ ਸਿਰਜ ਰਿਹਾ ਵੀ ਸਿੱਖਾਂ ਦੇ ਦਿਲ ਦਿਮਾਗ ਵਿੱਚ ਇਹ ਗੱਲ ਫਿੱਟ ਕਰਨੀ ਆ ਵੀ ਤੁਸੀਂ ਕੁਝ ਪ੍ਰਤੀਕਿਰਿਆ ਨਾ ਕਰ ਬੈਠੇ ਹੋ, ਨਹੀਂ ਤਾਂ ਬਹੁਤ ਔਖਾ ਹੋਊ। ਜਿਹੜੇ ਹਿੰਦੂ ਤੇ ਹਿੰਦੂਆਂ ਦੇ ਇਹੋ ਜਿਹੇ ਕਿਰਦਾਰ ਵਾਲੇ ਯਾਰ ਨੇ ਸਿੱਖ, ਇਹਨਾਂ ਦੀ ਬੜੀ ਹਾਲ ਦਹਾਈ ਪਾਈ ਹੋਈ ਆ ਬਈ ਠੀਕ ਆ ਜੀ, ਜੋ ਕੁਝ ਹੋਣਾ ਸੀ ਉਹ ਹੋ ਗਿਆ, ਹੁਣ ਭੁੱਲ ਜਾਓ 84 ਨੂੰ, ਛੱਡੋ ਪਰਾਂ, ਕੋਈ ਇਨਸਾਫ ਤਾਂ ਮਿਲਦਾ ਦਿਖਦਾ ਨਹੀਂ, ਛੱਡੋ ਪਰਾਂ ਜੀ, ਨਿੱਤ ਨਵੇਂ ਬੰਦੇ ਮਰੀ ਜਾਂਦੇ ਆ। ਹਿੰਦੂ ਤੇ ਐਂਟੀ ਸਿੱਖ ਤਾਕਤਾਂ ਬਹੁਤ ਖੁਸ਼ ਨੇ ਕਿ ਸਿੱਖਾਂ ਦਾ ਜਲੂਸ ਨਿਕਲ ਰਿਹਾ। 100 ਸਾਲ ਪਹਿਲਾਂ ਮਹਾਨ ਕੁਰਬਾਨੀਆਂ ਦੇ ਨਾਲ ਜਿਹੜਾ ਇਹਨਾਂ ਨੇ ਕਾਨੂੰਨੀ ਤੌਰ ਤੇ ਇੱਕ ਸੰਸਥਾ ਚੁਣਨ ਦਾ ਰਾਹ ਲੈ ਲਿਆ ਸੀ ਵੀ ਉਹ ਹੁਣ ਖੁਰਦਾ ਜਾ ਰਿਹਾ। ਗੁਰੂ ਸਾਹਿਬਾਨ ਨੇ ਜਾਤ ਵਰਣ ਤੇ ਹੋਰ ਬ੍ਰਾਹਮਣਵਾਦ ਸਾਡੇ ਸਿੱਖਾਂ ਚੋਂ ਕੱਢ ਕੇ ਸ਼ੁੱਧ ਚੀਜ਼ ਬਣਾਈ, ਜਿਹਨੂੰ ਕਹਿੰਦੇ ਆ ਖਾਲਸਾ ਬਣਾਇਆ। ਇਹ ਉਸ ਖਾਲਸੇ ਨੇ 100 ਸਾਲ ਦੇ ਵਿੱਚ ਖਾਲਸਾ ਰਾਜ ਜਦੋਂ ਕਾਇਮ ਕਰਨਾ ਸੀ, ਹਿੰਦੂਆਂ ਨੂੰ ਉਦੋਂ ਹੀ ਪਤਾ ਸੀ ਵੀ ਇਹ ਚੀਜ਼ ਸਾਡੇ ਲਈ ਖਤਰਨਾਕ ਹੈ। ਜੇ ਕੋਈ ਹਿੰਦੂ ਕਹਿ ਰਿਹਾ ਹੈਗਾ ਕਿ ਮੰਦਿਰ ਦੇ ਵਿੱਚ ਸ਼ੂਦਰ ਨਹੀਂ ਵੜਨਾ ਚਾਹੀਦਾ, ਸਦੀਆਂ ਤੋਂ ਰਵਾਇਤ ਚੱਲੀ ਆਉਂਦੀ ਹੈ, ਕਹਿੰਦੇ ਜੀ ਬਹੁਤ ਵਧੀਆ, ਇਹ ਤਾਂ ਆਪਦੇ ਧਰਮ ਦੇ ਅਨੁਸਾਰ ਚੱਲ ਰਿਹਾ ਜੀ, ਇਹ 'ਚ ਕੋਈ ਗਲਤ ਗੱਲ ਥੋੜੀ ਹੈ, ਤਾਂ ਧਰਮ ਦੀ ਸਿੱਖਿਆ ਨਾ। ਪਰ ਜੇ ਕੋਈ ਸਿੱਖ ਕਵੇ ਕਿ ਮੈਂ ਆਪਦੇ ਧਰਮ ਦੇ ਅਸੂਲਾਂ ਅਨੁਸਾਰ ਚੱਲਣਾ, ਕਹਿੰਦੇ ਜੀ ਕੱਟੜਵਾਦ। ਬੱਬਰ ਸ਼ੇਰਾਂ ਦੀ ਕੌਮ ਜਿਹਨੇ ਕਾਬਲ ਕੰਧਾਰ ਤੱਕ ਦੁਸ਼ਮਣ ਦੇ ਦਿਲ ਦੇ ਵਿੱਚ ਦਹਿਲ ਪਾਇਆ ਹੋਵੇ, ਉਸ ਕੌਮ ਨੂੰ ਇਹ ਕਹਿੰਦੇ ਆ ਜੀ ਲਾਰੈਂਸ ਬਿਸ਼ਨੋਈ ਤੋਂ ਡਰਾਉਣਾ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੀ ਯਾਦ ਵਿੱਚ ਅੱਜ ਦਰਬਾਰ ਸਾਹਿਬ ਦੇ ਵਿੱਚ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾ ਦਿੱਤੇ ਗਏ ਆ ਤੇ 1 ਜੁਲਾਈ ਨੂੰ ਭੋਗ ਪੈਣਗੇ। ਉਪਰੰਤ ਭਾਰਤ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜੋ ਰਾਜ ਦਾ ਹੈੱਡਕੁਆਟਰ ਵਾ ਉਹਦਾ ਘਰਾਓ ਕਰਨ ਦਾ ਪ੍ਰੋਗਰਾਮ ਹੈ। ਸੋ ਇਸੇ ਤਰੀਕੇ ਨਾਲ ਹੋਰਨਾਂ ਮੁਲਕਾਂ ਦੇ ਵਿੱਚ ਵੀ, ਹੋਰਨਾਂ ਥਾਵਾਂ ਤੇ ਵੀ ਸਿੱਖ ਸੰਗਤਾਂ ਲਗਾਤਾਰ ਭਾਈ ਹਰਦੀਪ ਸਿੰਘ ਨਿੱਜਰ ਦੀ ਯਾਦ ਵਿੱਚ ਸਮਾਗਮ ਜਿਹੜੇ ਨੇ ਉਹ ਕਰਵਾ ਰਹੀਆਂ। ਇੱਥੇ ਇੱਕ ਹੋਰ ਖਬਰ ਸਾਡੇ ਸਾਹਮਣੇ ਆਈ ਆ ਕਿ ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਜਿਹੜੇ ਇੰਗਲੈਂਡ ਵਿੱਚ ਚੜ੍ਹਾਈ ਕਰ ਗਏ ਸੀ, ਉਹਨਾਂ ਦੀ ਦੇਹ ਜਿਹੜੀ ਆ ਉਹ ਭਾਰਤ ਲਿਆਉਣ ਲਈ ਉਹਨਾਂ ਦੇ ਪਰਿਵਾਰ ਨੇ ਉਪਰਾਲਾ ਕੀਤਾ ਹੈ। ਉਹਦੇ ਵਿੱਚ ਕੀ ਕਾਮਯਾਬੀ ਮਿਲਦੀ ਆ ਇਹ ਤਾਂ ਅਜੇ ਭਵਿੱਖ ਦੀ ਗੱਲ ਆ, ਪਰ ਪਰਿਵਾਰ ਨੇ ਉਹਦੇ ਵਿੱਚ ਜਿਹੜਾ ਹਾਈ ਕੋਰਟ ਦੇ ਵਿੱਚ ਚਾਰਾਜੋਈ ਕੀਤੀ ਹੈ। ਬਹੁਤੀ ਸੰਭਾਵਨਾ ਤਾਂ ਨਹੀਂ ਲੱਗਦੀ, ਪਰ ਹੋ ਸਕਦਾ ਜੇ ਇੱਥੇ ਨਾ ਦੇਹ ਲਿਆਉਣ ਦੇ ਹੁਕਮ ਹੋਏ ਤਾਂ ਫਿਰ ਇਸ ਪਰਿਵਾਰ ਨੂੰ ਇੰਗਲੈਂਡ ਦਾ ਵੀਜ਼ਾ ਲਵਾ ਕੇ ਉੱਥੇ ਜਾਣਾ ਪਊਗਾ। ਯਾਦ ਰਹੇ ਵੀ ਭਾਈ ਅਵਤਾਰ ਸਿੰਘ ਖੰਡਾ ਜਿਹੜੇ ਆ, ਉਹਨਾਂ ਦੇ ਪਿਤਾ ਸ਼ਹੀਦ ਭਾਈ ਕੁਲਵੰਤ ਸਿੰਘ ਖੁਖਰਾਣਾ, ਉਹ ਵੀ ਸਿੱਖ ਸੰਘਰਸ਼ ਵਿੱਚ 1991 ਦੇ ਵਿੱਚ ਸ਼ਹੀਦ ਹੋਏ ਆ। ਆਪਦੇ ਵੇਲਿਆਂ ਦੇ ਵਿੱਚ ਉਹਨਾਂ ਨੇ ਖਾੜਕੂ ਸੰਘਰਸ਼ ਵਿੱਚ ਬਹੁਤ ਵਧੀਆ ਤਰੀਕੇ ਨਾਲ ਪੰਥ ਦੀ ਸੇਵਾ ਕੀਤੀ ਹੈ ਤੇ ਭਾਈ ਅਵਤਾਰ ਸਿੰਘ ਖੰਡੇ ਦਾ ਜਨਮ ਵੀ ਉਹਨਾਂ ਦੇ ਮਾਤਾ ਪਿਤਾ ਉਦੋਂ ਰੂਹ ਪੋਸ਼ੀ ਦੌਰਾਨ ਹੀ ਹੋਇਆ। ਤੇ ਇੱਥੇ ਜਿਹੜੇ ਭਾਈ ਅਵਤਾਰ ਸਿੰਘ ਖੰਡਾ ਦੇ ਮਾਤਾ ਜੀ ਹੈ ਤੇ ਇੱਕ ਉਹਨਾਂ ਦੀ ਭੈਣ ਆ, ਉਹ ਇੱਥੇ ਹੁਣ ਖਕਰਾਣੇ ਪਿੰਡ ਤੋਂ ਮੋਗੇ ਆ ਕੇ ਰਹਿੰਦੇ ਆ। ਤੇ ਇਹ ਅਜੇ ਆਪਾਂ ਨੂੰ ਸਭ ਨੂੰ ਪਤਾ ਕਿ ਭਾਈ ਖੰਡੇ ਦਾ ਜਿਹੜਾ ਖੰਡਾ ਸਾਹਿਬ ਚੜ੍ਹਾਈ ਕੀਤੀ ਆ, ਇਹ ਪਹਿਲੋਂ ਕਰ ਗਏ ਸੀਗੇ, ਬਾਅਦ ਵਿੱਚ ਨਿੱਜਰ ਭਾਜੀ ਦੀ ਉੱਥੇ ਸ਼ਹਾਦਤ ਹੋਈ ਆ।
पर समय का जिहो जिहा हिसाब किताब हुंदा उस हिसाब नाल गल चल रही आ भी अजे भाई खंडे का जिहड़ा हैगा संस्कार वो अजे रहिंदा। परिवार आपदे तौर ते जो जिवें उन्हां नूं हालात माहौल जिस तरीके का बनिया होया ਉਹਦੇ ਵਿੱਚੋਂ ਦੇਖਦੇ ਆ ਕੀ ਬਣਦਾ। ਪਰ ਅਸੀਂ ਆਪਦੇ ਦਰਸ਼ਕਾਂ ਨੂੰ ਇਹ ਗੱਲ ਤਾਂ ਸਾਂਝੀ ਕਰਨੀ ਚਾਹੁੰਦੇ ਆ ਕਿ ਇੱਕ ਪਾਸੇ ਭਾਰਤੀ ਹਕੂਮਤ ਇਸ ਤਰੀਕੇ ਨਾਲ ਲਗਾਤਾਰ ਸਾਡੀ ਕੌਮ ਦੇ ਯੋਧਿਆਂ ਨੂੰ ਨਿਸ਼ਾਨਾ ਬਣਾ ਰਹੀ ਹੈ, ਦੂਜੇ ਪਾਸੇ ਜਿਹੜਾ ਹਿੰਦੂ ਭਾਗਮਾ ਬ੍ਰਿਗੇਡ ਆ ਉਹ ਲਗਾਤਾਰ ਇਹ ਮਾਹੌਲ ਸਿਰਜ ਰਿਹਾ ਵੀ ਸਿੱਖਾਂ ਦੇ ਦਿਲ ਦਿਮਾਗ ਵਿੱਚ ਇਹ ਗੱਲ ਫਿੱਟ ਕਰਨੀ ਆ ਵੀ ਤੁਸੀਂ ਕੁਝ ਪ੍ਰਤੀਕਿਰਿਆ ਨਾ ਕਰ ਬੈਠਿਓ, ਨਹੀਂ ਤਾਂ ਬਹੁਤ ਔਖਾ ਹੋ। ਇਹੋ ਜਿਹੀ ਗੱਲ ਜੂਨ 84 ਤੋਂ ਬਾਅਦ ਵੀ ਸ਼ਾਇਦ ਕੀਤੀ ਹੋਵੇ, ਪਰ ਅਗਲਿਆਂ ਨੇ ਇੰਦਰਾ ਗਾਂਧੀ ਭੜਕਾਉਣੀ ਸੀ ਤੇ ਭੜਕਾ। ਇਹੋ ਜਿਹੀ ਗੱਲ ਵੈਦਿਆ ਦੇ ਬਾਰੇ ਵੀ ਸੋਚੀ ਜਾ ਸਕਦੀ ਸੀਗੀ, ਪਰ 1984 ਦੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਵਿੱਚ ਜਾਂ ਨਵੰਬਰ 84 ਦੇ ਕਤਲੇਆਮ ਤੋਂ ਬਾਅਦ ਵਿੱਚ ਸਿੱਖ ਜੁਝਾਰੂਆਂ ਨੇ ਜਿਹੜੀ ਖਾਲਸਾ ਪੰਥ ਦੀ ਪੱਗ ਜਿਹੜੀ ਸੀ, ਜਿਹੜੀ ਭਾਗਮੇ ਬ੍ਰਿਗੇਡ ਨੇ ਦਿੱਲੀ ਦਰਬਾਰ ਨੇ ਲਾਹ ਕੇ ਸ਼ਹਿਰੇ ਬਾਜ਼ਾਰ ਮਾਰੀ ਸੀ, ਉਹ ਸਿਰ ਤੇ ਟਿਕਾਉਣੀ ਸੀ ਪੰਥ ਦੇ, ਤਾਂ ਫਿਰ ਟਿਕਾਉਣ ਲਈ ਜੋ ਕੁਝ ਕਰਨਾ ਚਾਹੀਦਾ ਸੀ ਉਹ ਕੀ। ਇੱਥੇ ਸਾਡੇ ਸਤਿੰਦਰ ਸਰਤਾਜ ਦਾ ਇੱਕ ਗਾਣਾ ਸੁਣਦੇ ਰਹੇ ਆ ਵੀ ਜਦੋਂ ਪਤਾ ਹੋਵੇ ਸੀਨੇ ਵਿੱਚ ਛੇਕ ਹੋਣਗੇ ਜੀ, ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ। ਜਦੋਂ ਪਤਾ ਹੋਵੇ ਬਈ ਅਸੀਂ ਇਸ ਜੰਗ ਦੇ ਵਿੱਚ ਖਤਮ ਹੋ ਜਾਵਾਂਗੇ ਤਾਂ ਵੀ ਆਪਦੀ ਜਾਨ ਦੀ ਬਾਜੀ ਲਾਉਣ ਵਾਲੇ ਬੰਦੇ ਆਮ ਨਹੀਂ ਹੁੰਦੇ, ਤੇ ਸਿੱਖ ਕੋਈ ਆਮ ਹੈ ਵੀ ਨਹੀਂ। ਸਿੱਖ ਖਾਸ ਆ, ਹਿੰਦੂ ਨੇ ਜਾਂ ਹਿੰਦੂਆਂ ਵਰਗੇ ਸਿੱਖਾਂ ਨੇ, ਇੱਕ ਉਹ ਵੀ ਵੈਰਾਈਟੀ ਆ ਨਾ ਸਾਡੇ ਵਿੱਚ ਜਿਹਨੂੰ ਮਾਤਾ ਦਾ ਮਾਲ ਕਹੀਦਾ। ਇੱਕ ਕਲਗੀਧਰ ਦੇ ਲਾਲ ਨੇ, ਇੱਕ ਮਾਤਾ ਦਾ ਮਾਲ। ਮਾਤਾ ਦਾ ਮਾਲ ਉਹ ਆ ਜਿਹੜਾ ਭਾਰਤ ਮਾਤਾ ਕੀ ਜੈ ਕਹਿ ਕੇ ਹਿੰਦੂਆਂ ਦੇ ਦਬੈਲ ਬਣ ਕੇ ਰਹਿਣ ਨੂੰ ਰਾਜੀ ਆ, ਜਿਹਨੂੰ ਕੋਈ ਮਤਲਬ ਨਹੀਂ ਕਿ ਸਾਡੀ ਕੌਮ ਨਾਲ ਕੀ ਵਾਪਰ ਰਿਹਾ, ਜਿਹਨੂੰ ਕੋਈ ਮਤਲਬ ਨਹੀਂ ਬੇਇਨਸਾਫੀ ਧੱਕਾ ਜ਼ੁਲਮ ਕੀ ਆ, ਜਿਨ੍ਹਾਂ ਦਾ ਮੱਚ ਮਰ ਚੁੱਕਿਆ, ਤੇ ਜਿਨ੍ਹਾਂ ਨੂੰ ਕੋਈ ਵੱਡੀ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਹੀ ਸ਼ਾਇਦ ਅੰਦਰਲੀ ਮਰੀ ਹੋਈ ਜ਼ਮੀਰ ਆ ਜਿਹੜੀ ਉਹ ਜਿਉਂਦੀ ਹੋਵੇ, ਜਾਂ ਕੋਈ ਵੱਡੀ ਠੋਕਰ ਜਿਹੜੀ ਆ ਉਹੀ ਜਗਾ ਸਕੇ। ਪਰ ਹਾਲ ਦੀ ਘੜੀ ਉਹਨਾਂ ਨੂੰ ਇਹ ਲੱਗਦਾ ਵੀ ਜਿਹੜੇ ਪੰਥ ਦੀ ਚੜ੍ਹਦੀ ਕਲਾ ਲੋਚਦੇ ਆ, ਜਿਹੜੇ ਖਾਲਸਾ ਪੰਥ ਦੀ ਰੜਕ ਬੜਕ ਅਣਖ ਮੜਕ ਨੂੰ ਕਾਇਮ ਰੱਖਣ ਲਈ ਸੀਸ ਤਲੀ ਤੇ ਧਰੀ ਫਿਰਦੇ ਆ, ਇਹ ਤਾਂ ਸਿਰ ਫਿਰੇ ਨੇ। ਇਹ ਜਿਹੜੇ ਹਿੰਦੂ ਤੇ ਹਿੰਦੂਆਂ ਦੇ ਇਹੋ ਜਿਹੇ ਕਿਰਦਾਰ ਵਾਲੇ ਯਾਰ ਨੇ ਸਿੱਖ, ਇਹਨਾਂ ਦੀ ਬੜੀ ਹਾਲ ਦਹਾਈ ਪਾਈ ਹੋਈ ਆ ਬਈ ਠੀਕ ਆ ਜੀ, ਜੋ ਕੁਝ ਹੋਣਾ ਸੀ ਉਹ ਹੋ ਗਿਆ, ਹੁਣ ਭੁੱਲ ਜੋ 84 ਨੂੰ, ਛੱਡੋ ਪਰਾਂ, ਕੋਈ ਇਨਸਾਫ ਤਾਂ ਮਿਲਦਾ ਦਿਖਦਾ ਨਹੀਂ, ਛੱਡੋ ਪਰਾਂ ਜੀ, ਨਿੱਤ ਨਵੇਂ ਬੰਦੇ ਮਰੀ ਜਾਂਦੇ ਆ। ਤੇ ਜਦੋਂ ਕੋਈ ਅਟੈਕ, ਜਦੋਂ ਕੋਈ ਸਿੱਖੀ ਉੱਤੇ ਹਮਲਾ ਹੁੰਦਾ ਹੈ, ਜਦੋਂ ਕੋਈ ਸਿੱਖ ਉਹਦੀ ਵਿਰੋਧਤਾ ਕਰਦਾ, ਰਿਐਕਸ਼ਨ ਦਿੰਦਾ, ਤਾਂ ਇਹ ਜਿਹੜਾ ਮਾਤਾ ਦਾ ਮਾਲ ਆ ਇਹ ਫਿਰ ਉਦੋਂ ਚੀਕ ਝਿਆੜਾ ਪਾਉਂਦਾ, ਲੇਰਾ ਮਾਰਦਾ। ਇੱਕ ਤਾਂ ਇਹਨਾਂ ਦੀਆਂ ਚੀਕਾਂ ਦਾ ਮਤਲਬ ਇਹ ਹੁੰਦਾ ਵੀ ਅਸੀਂ ਸਾਰੇ ਹਿੰਦੂ ਸਮਾਜ ਨੂੰ, ਭਾਗਮੇ ਬ੍ਰਿਗੇਡ ਨੂੰ ਇਹ ਦੱਸੀਏ ਕਿ ਅਸੀਂ ਇਹਨਾਂ ਦੇ ਨਾਲ ਦੇ ਹੈਗੇ, ਕਿਤੇ ਸਾਨੂੰ ਨਾ ਮਾਰਿਓ। ਦੂਜਾ ਇਹ ਹੁੰਦਾ ਬਈ ਸਿੱਖਾਂ ਦੇ ਦਿਲਾਂ ਦੇ ਦਿਲ ਦਿਮਾਗ ਵਿੱਚ ਇਹ ਗੱਲ ਪਾਉਣ ਦਾ ਯਤਨ ਕਰੀਏ ਕਿ ਦੇਖੋ ਜੀ ਇਉਂ ਤੁਸੀਂ ਮਾਹੌਲ ਖਰਾਬ ਕਰਦੇ। ਸੋ ਮਾਹੌਲ ਖਰਾਬ ਕਰਨ ਵਾਲੀ ਮੁਹਾਰਨੀ ਆ ਜਿਹੜੀ, ਉਹ ਤੁਸੀਂ ਇੱਥੇ ਕਿਸੇ ਨੂੰ ਵੀ ਗੱਦੀ ਤੇ ਬਿਠਾ ਦਿਓ, ਚਾਹੇ ਕੋਈ ਜਿਹੜੇ ਆਪਦੇ ਆਪ ਨੂੰ ਪੰਥਕ ਤੇ ਖਾਲਿਸਤਾਨੀ ਸਫਾਂ ਵਾਲੇ ਸਮਝਦੇ ਆ ਵੀ ਅਸੀਂ ਵੋਟਾਂ ਜਿੱਤ ਕੇ ਸਾਨੂੰ ਇੱਕ ਵਾਰੀ ਸਰਕਾਰ ਬਣਾ ਲੈਣ ਦਿਓ, ਮੁੱਖ ਮੰਤਰੀ ਬਣ ਲੈਣ ਦਿਓ, ਫੇਰ ਦੇਖਿਓ। ਉਹਨਾਂ ਨੇ ਵੀ ਇਹੀ ਕਿਹਾ ਕਰਨਾ, ਜਦੋਂ ਸੱਤਾ ਹੱਥ 'ਚ ਆ ਜਾਂਦੀ ਆ ਨਾ ਉਦੋਂ ਫਿਰ ਸਭ ਕੁਝ ਭੁੱਲ ਜਾਂਦਾ, ਤੇ ਜਦੋਂ ਸੱਤਾ ਨਹੀਂ ਹੁੰਦੀ ਉਦੋਂ ਸਭ ਕੁਝ ਚੇਤੇ ਆ ਜਾਂਦਾ। ਜਿਵੇਂ ਹੁਣ ਬਾਦਲ ਦਲ ਵਾਲੇ ਆ ਜਿਹੜੇ, ਉਹ ਦਿਨੋਂ ਦਿਨ ਕੌਮ ਦੀ ਪੰਥ ਦੀ ਚਿੰਤਾ ਕਰਨ ਲੱਗੇ ਹੋਏ ਨੇ। ਹੁਣ ਉਹਨਾਂ ਨੂੰ ਜੇਲ੍ਹਾਂ 'ਚ ਨਜ਼ਰਬੰਦ ਸਿੱਖਾਂ ਦਾ ਵੀ ਚੇਤਾ ਆਇਆ ਸੀ, ਹੁਣ ਉਹਨਾਂ ਨੂੰ ਪੰਥਕ ਮਸਲਿਆਂ ਦਾ ਵੀ, ਪੰਥਕ ਏਜੰਡੇ ਦਾ ਵੀ ਚੇਤਾ ਆਇਆ ਸੀ। ਹੁਣ ਉਹਨਾਂ ਨੇ ਸ਼੍ਰੋਮਣੀ ਕਮੇਟੀ ਰਾਹੀਂ ਬੜੇ ਯਤਨ ਕੀਤੇ ਆ ਕਿ ਅਸੀਂ ਤਾਂ ਜੀ ਕੌਮ ਦੇ ਬੜੇ ਖੈਰ ਖੁਆਏ ਆ, ਪਰ ਜਦੋਂ ਸੱਤਾ ਸੀ ਉਦੋਂ ਕਹਿੰਦੇ ਹੁੰਦੇ ਸੀਗੇ ਵੀ ਹਵਾਰੇ ਵਰਗੇ ਕਾਤਲ ਜਿਹੜੇ ਨੇ ਉਹ ਕੌਮ ਦੀ ਅਗਵਾਈ ਨਹੀਂ ਕਰ ਸਕਦੇ। ਜੇ ਉਦੋਂ
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਉੱਤੇ ਧਰਨਾ ਲੱਗਦਾ ਤਾਂ ਸੁਖਬੀਰ ਸਿੰਘ ਬਾਦਲ ਜੀ ਫਰਮਾਉਂਦੇ ਹੁੰਦੇ ਸੀ ਬਈ ਇਹ ਤਾਂ ਜੀ ਵਿਹਲੜ ਲੋਕ ਨੇ ਜਿਹੜੇ ਧਰਨਿਆਂ ਤੇ ਆ ਕੇ ਬਹਿ ਜਾਂਦੇ। ਸੋ ਉਹਨਾਂ ਦਿਨਾਂ ਦੇ ਵਿੱਚ ਬਾਦਲ ਦਲ ਨੂੰ, ਬਾਦਲ ਪਰਿਵਾਰ ਨੂੰ ਸਿੱਖਾਂ ਦੇ ਜਜ਼ਬਾਤ ਦੀ ਕੋਈ ਕਦਰ ਨਹੀਂ ਸੀ। ਹੁਣ ਉਹਨਾਂ ਨੂੰ ਲੱਗਦਾ ਵੀ ਜੇ ਸਿੱਖਾਂ ਨੂੰ ਬਰਗੜਾਇਆ ਜਾਵੇ, ਭਰਮਾਇਆ ਜਾਵੇ, ਵੋਟਾਂ ਵਾਟਾਂ ਲੈ ਲਈਏ ਇੱਕ ਵਾਰੀ ਕਿਸੇ ਤਰੀਕੇ ਨਾਲ, ਇਸ ਕਰਕੇ ਉਹ ਪੂਰੀ ਮਿਹਨਤ ਕਰ ਰਹੇ ਨੇ, ਪਰ ਗੱਲ ਬਣਦੀ ਨਹੀਂ, ਕਿਉਂਕਿ ਸਿੱਖਾਂ ਨੇ ਧੋਖੇ ਬੜੇ ਖਾਧੇ ਆ, ਹੋਰਨਾਂ ਤੋਂ ਖਾਧੇ ਜਿਹੜਾ ਇਹਨਾਂ ਨੇ ਝਟਕਾ ਮਾਰਿਆ ਉਹ ਬਹੁਤ ਔਖਾ ਕਰਦਾ। ਸਿੱਖ ਚੇਤਨਾ ਨੂੰ ਕਦੇ ਵੀ ਇਹ ਦਰਦ, ਇਹ ਪੀੜ, ਇਹ ਥੱਪੜ ਭੁੱਲਣਾ ਨਹੀਂ ਜਿਹੜਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਲਾਣੇ ਨੇ ਮਾਰੇ। ਤੇ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਰੌਲਾ ਪਿਆ ਹੋਇਆ ਸੀ ਕਿ ਗੁਰਦੁਆਰਾ ਐਕਟ ਦੇ ਵਿੱਚ ਸੋਧ ਕਰ ਦਿੱਤੀ ਗਈ ਹੈ ਤੇ ਉਹਦੇ ਮੁਤਲਕ ਲੋਕਾਂ ਨੂੰ ਗੁੱਸਾ ਆਉਣਾ ਚਾਹੀਦਾ ਸੀਗਾ, ਭਗਵੰਤ ਮਾਨ ਉੱਤੇ ਆਇਆ ਵੀ, ਪਰ ਹਰੇਕ ਨੇ ਨਾਲ ਇਹ ਗੱਲ ਜ਼ਰੂਰ ਕਹੀ, ਇਹ ਦਿਨ ਲਿਆਂਦੇ ਕਿਹਨੇ ਆ, ਜ਼ਰੂਰਤ ਕਿਵੇਂ ਪੈ ਗਈ ਭਗਵੰਤ ਮਾਨ ਵਰਗਿਆਂ ਦੀ, ਕਿਸੇ ਵੀ ਸਰਕਾਰ ਦੀ ਜ਼ਰੂਰਤ ਕਿਵੇਂ ਪੈ ਗਈ, ਚਾਹੇ ਹਰਿਆਣਾ ਕਮੇਟੀ ਬਣਾਉਣ ਦਾ ਮਸਲਾ ਹੈ ਤੇ ਚਾਹੇ ਹੈਗਾ ਭਗਵੰਤ ਮਾਨ ਵਾਲੀ ਸਰਕਾਰ ਵੱਲੋਂ ਗੁਰਦੁਆਰਾ ਐਕਟ ਦੇ ਵਿੱਚ ਸੋਧ ਕਰਕੇ ਗੁਰਬਾਣੀ ਬਾਰੇ ਆ ਜਿਹੜਾ ਉਹਨਾਂ ਨੇ ਇੱਕ ਮਤਾ ਪਾਸ ਕੀਤਾ, ਜਿਹੜਾ ਆਪਾਂ ਕੱਲ ਵੀ ਗੱਲ ਕਰਦੇ ਸੀਗੇ ਵੀ ਗੁਰਦੁਆਰਾ ਐਕਟ ਸੋਧ ਬਿੱਲ ਆ ਜਿਹੜਾ ਵੀ ਇਹ ਇਹਨਾਂ ਨੇ ਰਾਜਪਾਲ ਕੋਲੇ ਭੇਜ ਦਿੱਤਾ। ਇਹ ਜਿਹੜੀ ਜ਼ਰੂਰਤ ਪਈ ਆ ਸਰਕਾਰਾਂ ਦੀ, ਉਹ ਇਸ ਕਰਕੇ ਪਈ ਆ ਵੀ ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਝੰਡੇ ਹੇਠ ਜੋ ਕੁਝ ਅਕਾਲੀਆਂ ਨੇ ਪੰਥਕ ਜਜ਼ਬਾਤਾਂ ਨਾਲ ਕੀਤਾ, ਹੁਣ ਸਭ ਨੂੰ ਪਤਾ ਹੈਗਾ ਕਿ ਆਮ ਸਿੱਖ ਜਿਹੜਾ ਹੈਗਾ ਉਹ ਇਹਨਾਂ ਦੀ ਗੱਲ ਨਹੀਂ ਸੁਣਦਾ, ਉਲਟਾ ਦੁਖੀ ਹੈ। ਹਰੇਕ ਸਿੱਖ ਨੂੰ ਇਸ ਗੱਲ ਦੀ ਤਕਲੀਫ ਆ ਕਿ ਪੀਟੀਸੀ ਦੇ ਰਾਹੀਂ ਜਿਸ ਤਰੀਕੇ ਨਾਲ ਬਾਦਲ ਪਰਿਵਾਰ ਆਪਦੇ ਸਵਾਰਥਾਂ ਦੀ ਪੂਰਤੀ ਕਰ ਰਿਹਾ ਹੈ ਤੇ ਇਸ ਸਾਰੇ ਮਸਲੇ ਵਿੱਚ ਜਦੋਂ ਭਗਵੰਤ ਮਾਨ ਨੇ ਕੁਝ ਜਬੜੀਆਂ ਮਾਰੀਆਂ ਜਾਂ ਇਹ ਐਕਟ ਪਾਸ ਕੀਤਾ, ਉਹਦਾ ਰੋਸ ਆਪਦੀ ਥਾਂ ਤੇ ਹੈ, ਪਰ ਬਾਦਲਕਿਆਂ ਨੂੰ ਵੀ ਪੰਥ ਨੇ ਬਖਸ਼ਿਆ ਨਹੀਂ। ਪੰਥ ਨੇ ਇਹ ਜ਼ਰੂਰ ਚੇਤਾ ਰੱਖਿਆ ਕਿ ਤੁਸੀਂ ਸਾਨੂੰ ਇਸ ਪੀੜ ਨੂੰ, ਇਸ ਦੁੱਖ ਨੂੰ, ਤਕਲੀਫ ਨੂੰ ਦੇਣ ਦਾ ਆਧਾਰ ਪ੍ਰਦਾਨ ਕੀਤਾ, ਦੁਖੀ ਕੀਤਾ। ਹੁਣ ਇਹ ਜ਼ਰੂਰ ਆ ਕਿ ਇੱਕ ਪਾਸੇ ਪੀਟੀਸੀ ਵਾਲਿਆਂ ਨੇ ਕਹਿਤਾ ਕਿ ਅਸੀਂ ਜੀ ਅਗਲੇ ਮਹੀਨੇ 'ਚ ਜੁਲਾਈ ਦੇ ਦੂਜੇ ਹਫ਼ਤੇ ਆਪਦਾ ਟਿੰਡ ਫੋੜੀ ਚੱਕ ਕੇ ਤਿੱਤਰ ਹੋ ਜਾਵਾਂਗੇ, ਤੇ ਇਧਰ ਇਹ ਵੀ ਚਰਚਾ ਹੈ ਕਿ ਪੀਟੀਸੀ ਦੇ ਜਾਣ ਤੋਂ ਬਾਅਦ ਅਗਲਾ ਪ੍ਰਬੰਧ ਚਲਾਉਣ ਦੇ ਲਈ ਸਰਦਾਰ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਜਨਰਲ ਸਕੱਤਰ ਸਰਦਾਰ ਗੁਰਚਰਨ ਸਿੰਘ ਗਰੇਵਾਲ ਤੇ ਹੋਰ ਜਿਹੜੇ ਆ ਉਹ ਰਲ ਮਿਲ ਕੇ ਕੋਈ ਟੈਕਨੀਕਲ ਜਿਹੜਾ ਰਾਹ ਆ ਉਹ ਲੱਭ ਰਹੇ ਨੇ ਕਿ YouTube ਚੈਨਲਾਂ ਦੇ ਰਾਹੀਂ ਕਿਸੇ ਤਰੀਕੇ ਨਾਲ ਗੁਰਬਾਣੀ ਦਾ ਪ੍ਰਸਾਰ ਚੱਲਦਾ ਰਹੇ। ਇਹ ਨਾ ਹੋਵੇ ਕਿ ਸਾਡੇ ਉੱਤੇ ਇਸ ਗੱਲ ਦਾ ਪੰਥ ਤੇ ਹੋਰ ਜ਼ਿਆਦਾ ਰੋਸਾ ਆ ਜਾਵੇ ਕਿ ਪੀਟੀਸੀ ਵਾਲੇ ਤਾਂ ਚਲੇ ਗਏ, ਸੋ ਚਲੇ ਗਏ, ਉਹ ਤਾਂ ਜਾਣੇ ਹੀ ਚਾਹੀਦੇ ਸੀ, ਪਰ ਤੁਸੀਂ ਸਾਰਾ ਕੰਮ ਹੀ ਖਰਾਬ ਕਰ। ਹੁਣ ਇਹ ਸਾਰਾ ਘਟਨਾਕ੍ਰਮ ਜਿਹੜਾ ਹੈ ਉਹਦੇ ਵਿੱਚ ਸਿੱਖ ਜਜ਼ਬਾਤਾਂ ਦਾ ਜੋ ਘਾਣ ਹੋ ਰਿਹਾ, ਉਹਦੇ ਤੋਂ ਹਿੰਦੂ ਤੇ ਐਂਟੀ ਸਿੱਖ ਤਾਕਤਾਂ ਬਹੁਤ ਖੁਸ਼ ਨੇ ਕਿ ਸਿੱਖਾਂ ਦਾ ਜਲੂਸ ਨਿਕਲ ਰਿਹਾ। 100 ਸਾਲ ਪਹਿਲਾਂ ਮਹਾਨ ਕੁਰਬਾਨੀਆਂ ਦੇ ਨਾਲ ਜਿਹੜਾ ਇਹਨਾਂ ਨੇ ਇੱਕ ਮਹੰਤਸ਼ਾਹੀ ਤੋਂ ਗੁਰਧਾਮ ਆਜ਼ਾਦ ਕਰਾ ਕੇ ਆਲ ਇੰਡੀਆ ਗੁਰਦੁਆਰਾ ਐਕਟ ਜਿਹੜਾ ਸੀਗਾ ਉਹਦੇ ਰਾਹੀਂ ਕਾਨੂੰਨੀ ਤੌਰ ਤੇ ਇੱਕ ਸੰਸਥਾ ਚੁਣਨ ਦਾ ਰਾਹ ਲੈ ਲਿਆ ਸੀ ਵੀ ਉਹ ਹੁਣ ਖੁਰਦਾ ਜਾ ਰਿਹਾ। ਵੈਸੇ ਸਾਡੇ ਖਾਲਸਾ ਪੰਥ ਦੇ ਅੰਦਰੂਨੀ ਤੌਰ ਦੇ ਉੱਤੇ ਇਹ ਬਹਿਸ ਸਦਾ ਹੀ ਚੱਲਦੀ ਰਹੀ ਆ ਕਿ ਆਲ ਇੰਡੀਆ ਗੁਰਦੁਆਰਾ ਐਕਟ ਜਾਂ ਵੋਟਾਂ ਰਾਹੀਂ ਆਪਦੀ ਸੰਸਥਾ ਚੁਣਨ ਦਾ ਜਿਹੜਾ ਇਹ ਰਾਹ ਆ, ਇਹ ਕਿੰਨਾ ਕੁ ਠੀਕ ਆ, ਕਿੰਨਾ ਕੁ ਗਲਤ ਹੈ। ਪਰ ਜਿਸ ਤਰੀਕੇ ਨਾਲ ਸਾਡੇ ਗੁਰਧਾਮਾਂ ਵਿੱਚ ਹਿੰਦੂਪੁਣਾ ਧੁੱਸ ਦੇ ਕੇ ਵੜ ਗਿਆ ਸੀ, ਜਿਸ ਤਰੀਕੇ ਨਾਲ ਮਹੰਤਾਂ ਨੇ ਨਨਕਾਣਾ ਸਾਹਿਬ, ਪੰਜਾ ਸਾਹਿਬ, ਤਰਨਤਾਰਨ ਸਾਹਿਬ ਤੇ ਇੱਥੇ ਦਰਬਾਰ ਸਾਹਿਬ ਦੇ ਵਿੱਚ ਬ੍ਰਾਹਮਣਵਾਦ ਦਾ ਦੁਬਾਰਾ ਉਹ ਸਾਰਾ ਕੂੜਾ ਲਿਆ ਬਾੜ ਭਰਿਆ ਸੀਗਾ, ਖਾਸ ਤੌਰ ਦੇ ਉੱਤੇ ਜਾਤ ਪਾਤ ਦੇ ਨਾਂ ਦੇ ਉੱਤੇ ਜੋ ਗੰਦ ਇਹਨਾਂ ਨੇ ਪਰੋਸਿਆ, ਜਿਹੜਾ ਅੱਜ ਵੀ ਬਹੁਤ ਸਾਰੇ ਹਿੰਦੂ ਮੰਦਰਾਂ ਦੇ ਵਿੱਚ ਲਿਖਿਆ ਹੁੰਦਾ ਬਈ ਇੱਥੇ ਜੀ ਦਲਿਤ ਨਹੀਂ ਵੜ ਸਕਦੇ, ਇੱਥੇ ਸ਼ੂਦਰ ਨਹੀਂ ਵੜ ਸਕਦੇ। ਬੜੀਆਂ ਇੱਥੇ ਜਦੋਂ ਪਿੱਛੇ ਜੇ ਆ ਤਿਰੰਗੇ ਵਾਲਾ ਮਸਲਾ ਬਣਿਆ, ਜਦੋਂ ਉਹ ਬੱਚੀ ਹਰਿਆਣੇ ਵਾਲੀ
ਮੂੰਹ ਤੇ ਤਿਰੰਗਾ ਬਣਾ ਕੇ ਦਰਬਾਰ ਸਾਹਿਬ ਦੇ ਵਿੱਚ ਜਾਣ ਦੇ ਨਾਂ ਤੇ ਪੁਆੜਾ ਛੇੜ ਕੇ ਬਹਿ ਗਈ ਸੀ, ਉਦੋਂ ਲੋਕਾਂ ਨੇ ਹਿੰਦੂ ਮੰਦਰਾਂ ਦੇ ਬਾਹਰ ਲਿਖੇ ਹੋਏ ਉਹ ਸਾਈਨ ਬੋਰਡ ਸੋਸ਼ਲ ਮੀਡੀਆ ਉੱਤੇ ਲਿਆ ਕੇ ਫੋਟੋਆਂ ਪਾਈਆਂ ਵੀ ਆਹ ਦੇਖੋ ਤੁਹਾਡੇ ਮੰਦਰਾਂ 'ਚ ਕੀ ਕੁਛ ਹੁੰਦਾ, ਅਸੀਂ ਤਾਂ ਇੱਥੇ ਕਿਸੇ ਨੂੰ ਰੋਕ ਨਹੀਂ ਸਕਦੇ, ਸਾਡੇ ਤਾਂ ਗੁਰੂ ਸਾਹਿਬ ਦਾ ਹੁਕਮ ਆ ਕਿ ਚਾਹੇ ਕੋਈ ਵੀ ਆ ਉਹਦੇ ਨਾਲ ਵਿਤਕਰਾ ਨਹੀਂ ਕਰਨਾ, ਪਰ ਮਰਿਆਦਾ ਦਾ ਪੱਖ ਜ਼ਰੂਰ ਖਿਆਲ ਰੱਖਣਾ ਚਾਹੀਦਾ। ਸੋ ਜਿਹੜੇ ਲੋਕਾਂ ਦੇ ਧਰਮ ਦੇ ਵਿੱਚ ਵਾ ਕਿ ਜਾਤ ਵਰਨ ਦੀਆਂ ਵੰਡੀਆਂ ਦੇ ਅਨੁਸਾਰ ਫਲਾਣੇ ਨੂੰ ਵੜਨ ਨਹੀਂ ਦੇਣਾ, ਫਲਾਣੇ ਨੂੰ ਵੜਨ ਦੇਣਾ ਹੈ ਮੰਦਿਰ ਦੇ ਵਿੱਚ, ਉਹ ਲੋਕ ਇਸ ਗੱਲ ਤੋਂ ਦੁਖੀ ਤਾਂ ਹੋਣਗੇ ਹੀ ਜਦੋਂ ਗੁਰਦੁਆਰਾ ਸੁਧਾਰ ਲਹਿਰ ਆਈ, ਜਦੋਂ ਗੁਰਦੁਆਰਾ ਐਕਟ ਬਣਿਆ ਤੇ ਜਿਹਦੇ ਨਾਲ ਸਿੱਖ ਰਹਿਤ ਮਰਿਆਦਾ ਆਈ, ਜਿਹਦੀ ਕਰਕੇ ਸਿੱਖਾਂ ਦਾ ਆਪਦੇ ਖਾਲਸਾਈ ਸਿਧਾਂਤ ਵਿੱਚ ਪ੍ਰਪੱਕ ਹੋਣ ਦਾ ਇੱਕ ਰਾਹ ਖੁੱਲਿਆ। ਬੇਸ਼ੱਕ ਉਸ ਗੁਰਦੁਆਰਾ ਐਕਟ ਵਿੱਚ ਬਹੁਤ ਸਾਰੀਆਂ ਖਾਮੀਆਂ, ਬਹੁਤ ਸਾਰੀਆਂ ਘਾਟਾਂ, ਬਹੁਤ ਸਾਰੀਆਂ ਗੜਬੜਾਂ ਹੋਣਗੀਆਂ, ਉਹਨਾਂ ਦਾ ਇੱਕ ਆਪਦਾ ਹਿਸਾਬ ਕਿਤਾਬ ਆ, ਪਰ ਜਿਹੜਾ ਇਹ ਗੁਰਦੁਆਰਾ ਐਕਟ ਆ ਜਾਂ ਇਹਦੇ ਪਿੱਛੇ ਜਿਹੜੀ ਕਹਾਣੀ ਆ ਉਹਨੂੰ ਸਮਝ ਕੇ ਜਦੋਂ ਅਸੀਂ ਗੱਲ ਦਾ ਰਤਾਰਾ ਕਰਾਂਗੇ ਤਾਂ ਬਹੁਤ ਸਾਰੇ ਪੱਖ ਜਿਹੜੇ ਆ ਉਹ ਉਜਾਗਰ ਹੁੰਦੇ। ਉਹ ਕੋਈ ਉਹਨਾਂ ਦਿਨਾਂ ਦੇ ਵਿੱਚ ਸਿੱਖ ਜਿਹੜੇ ਸੀਗੇ ਉਹਨਾਂ ਦਾ ਦਿਮਾਗ ਨਹੀਂ ਸੀ ਹਿੱਲਿਆ ਹੋਇਆ ਵੀ ਆਪੋ ਆਪਣੇ ਘਰਾਂ ਟੱਬਰਾਂ ਚੋਂ ਨਿਕਲ ਕੇ ਗੁਰਧਾਮਾਂ ਦੀ ਬ੍ਰਾਹਮਣਵਾਦ ਤੋਂ ਮੁਕਤੀ ਲਈ ਦੁਬਾਰਾ ਮੈਦਾਨ ਵਿੱਚ ਆਏ ਤੇ ਨਨਕਾਣਾ ਸਾਹਿਬ, ਪੰਜਾ ਸਾਹਿਬ ਤੇ ਹੋਰਨਾਂ ਥਾਵਾਂ ਤੇ ਜੋ ਕੁਝ ਵਾਪਰਿਆ, ਗੁਰੂ ਕੇ ਬਾਗ ਦਾ ਮੋਰਚਾ ਜਾਂ ਹੋਰ ਮੋਰਚੇ, ਇਹ ਜਿਹੜਾ ਅਕਾਲੀ ਮੋਰਚਾ ਦਾ ਇਤਿਹਾਸ ਆ ਇਹ ਬਹੁਤ ਗੰਭੀਰਤਾ ਨਾਲ ਪੜ੍ਹਨ ਦੀ, ਸਮਝਣ ਦੀ ਲੋੜ ਹੈ। ਅਫਸੋਸ ਕਿ ਸਾਡੀ ਅੱਜ ਦੀ ਜਿਹੜੀ ਪੀੜ੍ਹੀ ਆ ਉਹ ਆਪਦੇ ਇਤਿਹਾਸ ਤੋਂ ਟੁੱਟੀ ਜਾ ਰਹੀ। ਬਹੁਤ ਸਾਰੇ ਭੈਣ ਭਰਾ ਜਿਹੜੇ ਨੇ ਉਹ ਜਦੋਂ ਗੱਲਬਾਤ ਕਰਦੇ ਆ ਬਾਅਦ ਵਿੱਚ ਫੋਨ ਤੇ ਉੱਤੇ ਚਰਚਾ ਕਰਨਗੇ ਤੇ ਬੜੇ ਹੈਰਾਨ ਜਿਹੇ ਹੋ ਜਾਣਗੇ ਕਿ ਸਾਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ। ਮੈਂ ਆਪਣੀ ਕੌਮ ਦੇ ਇਹਨਾਂ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਕਿ YouTube ਦੇ ਉੱਤੇ, ਮੋਬਾਈਲ ਦੇ ਉੱਤੇ ਤੁਸੀਂ ਬਹੁਤ ਟਾਈਮ ਖਰਚਦੇ ਹੋ, ਘਰਾਂ ਦੇ ਵਿੱਚ ਜੇ ਹੋਰ ਨਹੀਂ ਤਾਂ ਤੁਸੀਂ ਜਿਹੜੇ ਆਪਣੇ ਢਾਡੀ ਜਥੇ ਆ, ਖਾਸ ਤੌਰ ਤੇ ਭਾਈ ਗੁਰਬਖਸ਼ ਸਿੰਘ ਅਲਬੇਲਾ, ਭਾਈ ਜੋਗਾ ਸਿੰਘ ਜੋਗੀ ਤੇ ਨਵਾਂ ਸ਼ਹਿਰ ਵਾਲੇ ਭਾਈ ਦਾਇਆ ਸਿੰਘ ਦਿਲਵਰ ਹੁਣੀ ਤੇ ਇਸੇ ਤਰੀਕੇ ਨਾਲ ਕੁਝ ਹੋਰ ਢਾਡੀ ਨੇ, ਉਹਨਾਂ ਨੇ ਸਿੱਖ ਇਤਿਹਾਸ ਨੂੰ ਬਹੁਤ ਰੂਹ ਨਾਲ ਗਾਇਆ। ਜਦੋਂ ਉਹਨਾਂ ਦੇ ਗੁਰਦੁਆਰਾ ਸੁਧਾਰ ਲਹਿਰ ਦੇ ਜਾਂ ਸਿੱਖ ਰਾਜ ਕਿਵੇਂ ਬਣਿਆ, ਸਿੱਖ ਰਾਜ ਕਿਵੇਂ ਗਿਆ, ਕਿਸੇ ਜਿਹੜੇ ਗਾਏ ਨੇ ਉਹਨਾਂ ਨੇ, ਜੋ ਸਾਖੀਆਂ ਦਾ ਇਤਿਹਾਸ ਵੀ, ਗੁਰੂ ਸਾਹਿਬਾਨ ਦਾ ਇਤਿਹਾਸ ਵੀ ਗਾਇਨ ਕੀਤਾ, ਕਵੀਸ਼ਰੀਆਂ ਗਾਈਆਂ ਢਾਡੀ ਵਾਰਾ, ਉਹ ਸਾਰਾ ਕੁਝ ਇਸ ਵੇਲੇ YouTube ਤੇ ਮੌਜੂਦ ਆ। ਕਦੇ ਸੁਣ ਕੇ ਦੇਖਿਓ ਕਿਹੋ ਜਿਹਾ ਆਨੰਦ ਵੱਜਦਾ ਔਰ ਉਹ ਕਿਸ ਸ਼ਰਧਾ ਭਾਵਨਾ ਦੇ ਨਾਲ ਕਿਵੇਂ ਉਹ ਅੰਦਰੋਂ ਦਿਲੋਂ ਧੁਰੋਂ ਜੁੜ ਕੇ ਸਿੱਖ ਇਤਿਹਾਸ ਜਿਹੜਾ ਸਾਰਾ ਪ੍ਰਸੰਗ ਜਿਹੜੇ ਆ ਉਹ ਪੇਸ਼ ਕਰਦੇ। ਜਦੋਂ ਅਸੀਂ ਕੋਈ ਆਮ ਘਰ ਦੇ ਵਿੱਚ ਕੰਮ ਕਰਦੇ ਫਿਰਦੇ ਨਾਲ ਦੀ ਨਾਲ ਉਹ ਮੋਬਾਈਲ ਤੇ ਉੱਚੀ ਲਾ ਕੇ ਆਪਦੇ ਕਮਰੇ 'ਚ ਜਾਂ ਗੱਡੀ ਵਿੱਚ ਜਾਂਦੇ ਵਕਤ ਸਾਈਡ ਤੇ ਲੱਗਿਆ ਹੋਵੇ ਤਾਂ ਉਹ ਤੋਂ ਅਸੀਂ ਬਹੁਤ ਆਪਦੇ ਇਤਿਹਾਸ, ਕਿਉਂਕਿ ਮੈਂ ਮੰਨ ਲੈਣਾ ਤੁਹਾਡੀ ਗੱਲ ਕਿ ਸਾਡੇ ਕੋਲੇ ਅੱਜ ਕੱਲ੍ਹ ਪੜ੍ਹਨ ਲਈ ਟਾਈਮ ਹੀ ਹੈ। ਕਹਿੰਦੇ ਆ ਜੀ ਧੰਨ ਆ ਉਹ ਲੋਕ ਜਿਹੜੇ ਇੰਨੀਆਂ ਇੰਨੀਆਂ ਕਿਤਾਬਾਂ ਅੱਜ ਦੇ ਸਮੇਂ 'ਚ ਵੀ ਪੜ੍ਹ ਸਕਦੇ, ਪਰ ਜੇ ਆਪਦੇ ਇਤਿਹਾਸ ਨਾਲ ਜੁੜਨਾ ਤਾਂ ਸਾਨੂੰ ਕੋਈ ਨਾ ਕੋਈ ਨਵਾਂ ਰਾਹ ਲੱਭਣਾ ਪਊ। ਉਹ ਇਸੇ ਕਰਕੇ ਕਹਿੰਦੇ ਆ ਕਿ ਜੇ ਪੜ੍ਹ ਨਹੀਂ ਸਕਦੇ ਤਾਂ ਆਪ ਉਹ ਸੁਣ ਲਿਆ ਕਰੋ ਜੋ ਗਾਇਨ ਕੀਤਾ ਗਿਆ, ਕਿਉਂਕਿ ਗਾਇਕੀ ਜਿਹੜੀ ਹੈ ਜਦੋਂ ਕੋਈ ਚੀਜ਼ ਗਾਈ ਜਾਂਦੀ ਆ ਉਦੋਂ ਸੌਖੀ ਹੋਈ। ਤੇ ਸਾਡੇ ਇਹ ਵੀ ਕਹਿਣ ਦੇ ਵਿੱਚ ਕੋਈ ਸਾਨੂੰ ਗਰੇਜ਼ ਨਹੀਂ ਕਿ ਹੁਣ ਬਹੁਤ ਸਾਰਿਆਂ ਨੇ ਪੁਰਾਣੀਆਂ ਜਿਹੜੀਆਂ ਕਿਤਾਬਾਂ ਨੇ ਉਹ ਬੋਲ ਕੇ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਚੰਗੀ ਗੱਲ ਆ, ਸਿੱਖ ਇਤਿਹਾਸ ਬਾਰੇ ਜੇ ਬੋਲ ਕੇ ਕਿਤਾਬਾਂ ਪਾਈਆਂ ਜਾ ਰਹੀਆਂ ਨੇ ਉਹ ਸੁਣਨੀਆਂ ਚਾਹੀਦੀਆਂ। ਆਪਦੇ ਇਤਿਹਾਸ ਅਤੇ ਆਪਦੇ ਵਿਰਸੇ ਨਾਲ ਜੁੜਨ ਤੋਂ ਬਾਅਦ ਜਿਹੜਾ ਕੁਛ ਆ ਭਾਰਤੀ ਮੀਡੀਆ ਹਿੰਦੂ ਭਾਈਚਾਰੇ ਵਾਲੇ ਤੁਹਾਡੇ ਦਿਲ ਦਿਮਾਗ 'ਚ ਪਾਉਂਦੇ ਆ, ਇਹਦੇ ਬਾਰੇ ਸਪਸ਼ਟਤਾ ਤਾਂ ਤੁਹਾਨੂੰ ਆਊਗੀ ਨਾ। ਸਭ ਤੋਂ ਭੈੜਾ ਰਾਗ ਆ ਜਿਹੜਾ ਉਹ ਇਹ ਸੁਣਾਇਆ ਜਾ ਰਿਹਾ ਕਿ ਸਿੱਖ ਤਾਂ ਹਿੰਦੂ ਨੇ, ਹਿੰਦੂਆਂ 'ਚੋਂ ਨਿਕਲੇ ਆ, ਹਿੰਦੂ ਹੀ ਨੇ। ਇਹ ਇੱਕ ਗਾਲ ਆ ਜਿਹੜੀ ਸਿੱਖਾਂ ਨੂੰ ਕੱਢੀ ਜਾ ਰਹੀ ਆ, ਇਹ ਭਾਰਤ ਦੇ ਸੰਵਿਧਾਨ ਵਿੱਚ ਵੀ ਕੱਢੀ ਗਈ ਆ। ਇਹ ਜਿਹੜੇ ਇਸ ਵੇਲੇ ਭਗਵੇਂ ਬ੍ਰਿਗੇਡ ਵਾਲਿਆਂ ਨੇ ਕਿਰਾਏ ਤੇ ਗੁੰਡੇ ਭਰਤੀ ਕੀਤੇ ਹੋਏ ਨੇ ਸੋਸ਼ਲ ਮੀਡੀਆ ਤੇ,
ਜਿਹੜੇ ਵੀ ਕੌਮ ਦੀ ਪੰਥ ਦੀ ਗੱਲ ਕਰਦੇ ਆ ਉੱਥੇ ਇਹ ਜਾ ਕੇ ਇਹ ਗੰਦ ਬਕਦੇ ਰਹਿੰਦੇ ਆ ਕਿ ਤੁਸੀਂ ਤਾਂ ਜੀ ਲੋਕਾਂ ਨੂੰ ਭੜਕਾਉਂਦੇ ਆ। ਹਾਂ ਭਾਈ, ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਤੋਂ ਹੀ ਅਸੀਂ ਭੜਕੇ ਹੋਏ ਆ। ਸਾਨੂੰ ਉਹਨਾਂ ਨੇ ਉਸ ਦਿਨ ਜਦੋਂ ਤੁਹਾਡਾ ਬ੍ਰਾਹਮਣਵਾਦ ਦਾ ਜਨੇਊ ਪਾਉਣ ਤੋਂ ਨਾ ਕੀਤੀ, ਜਿੱਦਣ ਤੋਂ ਬ੍ਰਾਹਮਣਵਾਦ ਨੂੰ ਰੱਦ ਕੀਤਾ, ਉਸ ਦਿਨ ਤੋਂ ਹੀ ਸਾਨੂੰ ਇਹ ਸਮਝ ਲੱਗੀ ਹੋਈ ਆ ਕਿ ਅਸੀਂ ਹਿੰਦੂ ਨਹੀਂ ਹੈਗੇ। ਸਾਡਾ ਇਹ ਕੋਈ ਪਾਪ ਜਾਂ ਗੁਨਾਹ ਆ ਕਿ ਸਾਡਾ ਕੋਈ ਨਾਤਾ ਹਿੰਦੂ ਧਰਮ ਨਾਲ ਜੁੜਦਾ। ਅਫਸੋਸ ਦੀ, ਸ਼ਰਮ ਦੀ ਗੱਲ ਆ ਕਿ ਇੰਨੇ ਮਾੜੇ, ਘਟੀਆ, ਨਕੰਮੇ ਤੇ ਨੀਚ ਜਿਹੜਾ ਹੈਗਾ ਫਲਸਫਾ ਹਿੰਦੂਇਜ਼ਮ ਦਾ, ਉਹਦੇ ਨਾਲ ਸਾਡਾ ਕੋਈ ਨਾਤਾ ਜਿਹੜਾ ਹੈਗਾ ਜੋੜਿਆ ਜਾ ਰਿਹਾ। ਮੈਂ ਤਾਂ ਇਹ ਕਹਿਣਾ ਕਿ ਹਰ ਇੱਕ ਸਿੱਖ ਨੂੰ ਆਪਦੇ ਦਿਲ ਦਿਮਾਗ ਵਿੱਚ ਇਹ ਗੱਲ ਪਾਉਣੀ ਪਊਗੀ, ਜਦੋਂ ਵੀ ਕੋਈ ਹਿੰਦੂ ਹੋਣ ਦੀ ਗਾਲ ਕੱਢੇ, ਉਹ ਇੰਨੀ ਗੱਲ ਤਾਂ ਕਹਿਣ ਜੋਗਾ ਹੋਵੇ ਵੀ ਕੁਝ ਤੋਂ ਸ਼ਰਮ ਕੀਜੀਏ, ਹਿੰਦੂ ਕਹਿ ਕਰ ਹਮੇ ਗਾਲੀ ਤੋਂ ਨਾ ਦੀਜੀਏ। ਇਹ ਇੱਕ ਗੰਦੀ ਗਾਲ ਆ। ਜਿਨ੍ਹਾਂ ਦਾ ਧਰਮ ਹਿੰਦੂ ਆ ਉਹਨਾਂ ਨੂੰ ਹਿੰਦੂ ਕਹਾਉਣ 'ਚ ਗਰਵ ਹੋਣਾ ਚਾਹੀਦਾ, ਉਹਨਾਂ ਦਾ ਹੱਕ ਆ। ਪਰ ਜਿਵੇਂ ਕਿਸੇ ਦਾ ਬਾਪ ਸਰਦਾਰ ਕਰਤਾਰ ਸਿੰਘ ਤੇ ਕੋਈ ਉਹਨੂੰ ਆ ਕੇ ਕਵੇ ਵੀ ਤੇਰਾ ਬਾਪ ਆ ਜਿਹੜਾ ਉਹ ਲਾਲਾ ਰਾਮਚੰਦ ਆ, ਤਾਂ ਉਹਦੇ ਲਈ ਉਹ ਗਾਲ ਵਰਗੀ ਗੱਲ ਆ। ਅਸੀਂ ਸਿੱਖ ਆ, ਸਾਡਾ ਸਿੱਖੀ ਤੋਂ ਬਗੈਰ ਕੋਈ ਹੋਰ ਧਰਮ ਨਹੀਂ, ਤੇ ਸਿੱਖ ਗੁਰੂ ਸਾਹਿਬਾਨ ਤੋਂ ਬਗੈਰ ਅਸੀਂ ਕਿਸੇ ਨੂੰ ਹੋਰ ਜਾਣਦੇ ਨਹੀਂ। ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦਦਾਰ ਖਾਲਸੇ। ਜਿਹੜੇ ਹਿੰਦੂਆਂ ਦੇ ਦੇਵੀ ਦੇਵਤੇ ਨੇ, ਹਿੰਦੂਆਂ ਦੇ ਧਾਰਮਿਕ ਅਸਥਾਨ ਨੇ, ਜਾਂ ਹਿੰਦੂ ਧਰਮ ਗ੍ਰੰਥ ਨੇ, ਜਾਂ ਹਿੰਦੂਆਂ ਦੇ ਕੋਈ ਹੋਰ ਸਰੋਕਾਰ ਨੇ, ਉਹਨਾਂ ਨਾਲ ਸਾਨੂੰ ਕੋਈ ਨਫ਼ਰਤ ਨਹੀਂ। ਅਸੀਂ ਉਹਨਾਂ ਦਾ ਸਤਿਕਾਰ ਜੇ ਨਹੀਂ ਕਰਦੇ ਤਾਂ ਅਸੀਂ ਤਿਰਸਕਾਰ ਵੀ ਨਹੀਂ ਕਰਦੇ। ਪਰ ਸਾਨੂੰ ਧੱਕੇ ਨਾਲ ਜਦੋਂ ਹਿੰਦੂ ਹੋਣ ਦੀ ਗਾਲ ਕੱਢੀ ਜਾਊਗੀ, ਉਦੋਂ ਸਾਡੇ ਕੋਲੋਂ ਮਾੜਾ ਸ਼ਬਦ ਹੀ ਸੁਣਨ ਨੂੰ ਮਿਲੂਗਾ। ਕਿਉਂਕਿ ਜਦੋਂ ਕਿਸੇ ਬੰਦੇ ਨੂੰ ਕਹੀਏ ਕਿ ਤੇਰਾ ਪਿਓ ਫਲਾਨਾ ਨਹੀਂ ਫਲਾਨਾ ਆ, ਤੇ ਉਹ ਬੰਦੇ ਨੂੰ ਉਸ ਟਾਈਮ ਦੁੱਖ ਲੱਗਦਾ। ਸੋ ਸਾਡੇ ਜ਼ਖਮਾਂ ਉੱਤੇ ਨੂਣ ਪਾਉਣ ਵਾਲੀਆਂ ਇਹ ਕਰਤੂਤਾਂ ਜਿਹੜੀਆਂ ਨੇ, ਇਹ ਬਰਦਾਸ਼ਤ ਨਾ ਕੱਲ ਸੀ ਨਾ ਅੱਜ ਆ। ਤੇ ਇਹ ਚੀਜ਼ ਜਿਹੜੀ ਆ, ਇਹੀ ਪੁਆੜੇ ਦੀ ਜੜ ਵਾ। ਤੁਸੀਂ ਕਹਿੰਦੇ ਹੋ ਅਸੀਂ ਤੋਂ ਹਿੰਦੂ ਕਹਾ ਕੇ ਹਟਣਾ, ਅਸੀਂ ਕਹਿੰਦੇ ਆ ਕਿ ਨਹੀਂ ਅਸੀਂ ਖਾਲਸੇ ਆ। ਜਦੋਂ ਅਸੀਂ ਤੁਹਾਡੀ ਮਰਿਆਦਾ ਨੂੰ, ਤੁਹਾਡੇ ਧਰਮ ਨੂੰ, ਤੁਹਾਡੇ ਸਾਰੇ ਕਾਸੇ ਨੂੰ ਕੁਝ ਕਹਿੰਦੇ ਨਹੀਂ, ਤੁਸੀਂ ਸਾਨੂੰ ਕਿਉਂ ਗਾਲਾਂ ਕੱਢਦੇ? ਸੋ ਗਾਲ ਕੱਢਣੀ ਬੰਦ ਕਰੋ, ਹਿੰਦੂ ਕਹਿਣਾ ਬੰਦ ਕਰੋ, ਤਾਂ ਹੀ ਗੱਲ ਜਿਹੜੀ ਹੈਗੀ ਆ ਅੱਗੇ ਹਿੰਦੂ ਤੇ ਸਿੱਖ ਦੇ ਸਖਾਵੇਂ ਰਿਸ਼ਤੇ ਉਦੋਂ ਹੀ ਰਹਿ ਸਕਣਗੇ ਜਦੋਂ ਦੋਨੇ ਆਪੋ ਆਪਣੇ ਧਰਮ ਦੇ ਵਿੱਚ ਪਰਪੱਕਤਾ ਸਹਿਤ ਜਿਉਣ ਤੇ ਇੱਕ ਦੂਜੇ ਦੇ ਉੱਤੇ ਆਪਦੀ ਕੋਈ ਗੱਲ ਨਾ ਥੋਪਣ। ਸਿੱਖ ਨੇ ਕਦੇ ਨਹੀਂ ਧੱਕੇ ਨਾਲ, ਜ਼ੁਲਮ ਨਾਲ, ਸਤਿਕਾਰ ਨਾਲ ਕਿਸੇ ਹਿੰਦੂ ਨੂੰ ਕਿਹਾ ਵੀ ਆ ਜਾ ਤੂੰ ਸਿੱਖ ਸਜ। ਨਾ ਹੀ ਸਾਡੇ 'ਚ ਰਵਾਇਤ ਆ, ਨਾ ਅਸੀਂ ਤਲਵਾਰ ਨਾਲ, ਨਾ ਅਸੀਂ ਲਾਲਚ ਨਾਲ ਸਿੱਖ ਸਜਾਉਂਦੇ। ਸਾਡੀ ਗਿਣਤੀ ਘੱਟ ਰਵੇ ਵੱਧ ਰਵੇ, ਪਰ ਅਸੀਂ ਕਦੇ ਵੀ ਕਿਸੇ ਉੱਤੇ ਜ਼ੁਲਮ ਕਰਕੇ ਸਿੱਖ ਨਹੀਂ ਸਾਜੇ। ਬਹੁਤ ਵੱਡੀ ਗਿਣਤੀ ਵਿੱਚ ਅੱਡ-ਅੱਡ ਮਤਾਂ ਵਿੱਚੋਂ ਆਪੇ ਆਪ ਸਿੱਖ ਸਜੇ ਨੇ। ਬਥੇਰੇ ਜਿਹੜੇ ਨੇ ਮੁਸਲਮਾਨਾਂ ਚੋਂ ਸਜੇ ਆ, ਬਥੇਰੇ ਈਸਾਈ ਮਤ ਨੂੰ ਛੱਡ ਕੇ ਬਥੇਰੇ ਹਿੰਦੂਆਂ ਚੋਂ ਵੀ ਆਏ ਨੇ। ਪਰ ਉਹ ਆਪਦੇ ਪਹਿਲੋਂ ਵਾਲੇ ਮਤ ਨੂੰ ਜਦੋਂ ਤਿਆਗ ਚੁੱਕੇ ਨੇ, ਕੋਈ ਸਾਨੂੰ ਈਸਾਈ ਨਹੀਂ ਮਿਲਦਾ ਜਿਹੜਾ ਇਹ ਕਵੇ ਕਿ ਸਾਡੇ ਬਹੁਤ ਸਾਰੇ ਈਸਾਈਆਂ ਵਿੱਚੋਂ ਸਿੱਖ ਸੱਜ ਗਏ, ਇਸ ਕਰਕੇ ਤੁਸੀਂ ਤਾਂ ਈਸਾਈ ਹੋ। ਸਾਨੂੰ ਕੋਈ ਮੁਸਲਮਾਨ ਨਹੀਂ ਟੱਕਰਿਆ ਕਿ ਜਦੋਂ ਦਸ਼ਮੇਸ਼ ਪਾਤਸ਼ਾਹ ਅਨੰਦਪੁਰ ਸਾਹਿਬ ਤੋਂ ਚਮਕੌਰ ਦੀ ਜੰਗ ਤੋਂ ਬਾਅਦ ਦੀਨੇ ਕਾਂਗੜ ਵਾਲੇ ਪਾਸੇ ਨੂੰ ਜਾਂਦੇ ਆ, ਤਾਂ ਛੱਤੇਆਣੇ ਪਿੰਡ ਦੇ ਵਿੱਚ ਇਬਰਾਹਿਮ ਸ਼ਾਹ ਜਿਹੜਾ ਸਭ ਤੋਂ ਪਹਿਲਾਂ ਅੰਮ੍ਰਿਤਪਾਨ ਕਰਦਾ ਤੇ ਲਖਵੀਰ ਸਿੰਘ ਉਹਦਾ ਨਾਂ ਰੱਖਿਆ ਜਾਂਦਾ। ਇਸੇ ਤਰੀਕੇ ਨਾਲ ਜਦੋਂ 1905 ਦੇ ਗੇੜ ਦੇ ਵਿੱਚ ਜਿਹੜਾ ਇੱਥੇ ਇੱਕ ਮੌਲਵੀ ਸੀ ਮੁਸਲਮਾਨ ਜਲੰਧਰ ਦੇ ਇਲਾਕੇ ਦੇ ਵਿੱਚ, ਉਹ ਸਿੰਘ ਸਜਿਆ ਜਿਹੜਾ ਭਾਈ ਮਹਿਤਾਬ ਸਿੰਘ ਦਾ ਨਾਂ ਰੱਖਿਆ ਗਿਆ। ਹੋਰ ਬੜੇ ਨੇ ਜਿਨ੍ਹਾਂ ਨੇ ਸਿੰਘ ਸਜਣਾ ਜਿਹੜਾ ਮਨਜ਼ੂਰ ਕੀਤਾ। ਇਹੋ ਜਿਹੇ ਕਿਸੇ ਘਟਨਾਕ੍ਰਮ ਕਰਕੇ ਕਿਸੇ ਮੁਸਲਮਾਨ ਨੇ ਨਹੀਂ ਕਿਹਾ ਵੀ ਸਾਡੇ ਚੋਂ ਬਥੇਰੇ ਮੁਸਲਮਾਨ ਜਿਹੜੇ ਨੇ ਉਹ ਸਿੱਖ ਸਜੇ, ਇਸ ਕਰਕੇ ਤੁਸੀਂ ਤਾਂ ਸਾਰੇ ਮੁਸਲਮਾਨ ਹੋ। ਪਰ ਇਹਨਾਂ ਚੋਂ ਹਿੰਦੂਆਂ ਚੋਂ ਪਤਾ ਨਹੀਂ ਕੀ ਇਹਨਾਂ ਨੂੰ ਬਿਮਾਰੀ ਪਈ ਆ, ਜਿਹੜਾ ਵੀ ਉੱਠਦਾ ਲੰਡੂ ਜਿਹਾ ਉੱਠ ਕੇ ਲੱਗ ਜਾਊਗਾ ਕਿ ਤੁਹਾਡੇ ਬਹੁਤ ਸਾਰੇ ਜਿਹੜੇ ਨੇ ਸਾਡੇ ਚੋਂ ਗਏ ਇਸ ਕਰਕੇ। ਭਾਈ ਉਹ ਤੁਹਾਡੇ ਧਰਮ ਤੋਂ ਦੁਖੀ ਸੀ, ਤੁਹਾਡੇ ਜ਼ੁਲਮ ਤੋਂ ਦੁਖੀ ਸੀ, ਜਾਤ ਪਾਤ ਤੋਂ। ਤੇ ਹੈਰਾਨੀ ਦੀ ਗੱਲ ਇਹ ਕਿ ਗੁਰੂ ਸਾਹਿਬਾਨ ਨੇ ਜਾਤ ਵਰਣ ਤੇ ਹੋਰ ਬ੍ਰਾਹਮਣਵਾਦ ਸਾਡੇ ਸਿੱਖਾਂ ਚੋਂ ਕੱਢ ਕੇ ਸ਼ੁੱਧ ਚੀਜ਼ ਬਣਾਈ, ਜਿਹਨੂੰ ਕਹਿੰਦੇ ਆ ਖਾਲਸਾ ਬਣਾਇਆ, ਖਾਲਸਾ ਸਾਜਿਆ।
ਤੇ ਉਸ ਖਾਲਸੇ ਨੇ 100 ਸਾਲ ਦੇ ਵਿੱਚ ਖਾਲਸਾ ਰਾਜ ਜਦੋਂ ਕਾਇਮ ਕਰਨਾ ਸੀ, ਹਿੰਦੂਆਂ ਨੂੰ ਉਦੋਂ ਹੀ ਪਤਾ ਸੀ ਵੀ ਇਹ ਚੀਜ਼ ਸਾਡੇ ਲਈ ਖਤਰਨਾਕ ਆ। ਸੋ ਉਹਨਾਂ ਨੇ ਹਰ ਮੌਕੇ ਸਿੱਖਾਂ ਦਾ ਵਿਰੋਧ ਕੀਤਾ, ਸਿੱਖੀ ਦਾ ਵਿਰੋਧ ਕੀਤਾ। ਤੇ ਜਦੋਂ ਸਿੱਖਾਂ ਦਾ ਰਾਜ ਭਾਗ ਆ ਗਿਆ, ਉਦੋਂ ਇਹਨਾਂ ਨੇ ਫੇਰ ਦੁਬਾਰਾ ਛਾਪੜ ਕੇ ਸਹਿਜ ਨਾਲ ਸਿੱਖਾਂ ਦੇ ਨੇੜੇ ਲੱਗ ਕੇ ਰਾਜ ਦਰਬਾਰ ਵਿੱਚ ਵੀ ਤੇ ਧਾਰਮਿਕ ਸਥਾਨਾਂ ਤੇ ਵੀ ਹੌਲੀ ਹੌਲੀ ਕਬਜ਼ਾ ਕਰ। ਤੇ ਜਦੋਂ ਅੰਗਰੇਜ਼ਾਂ ਦਾ ਰਾਜ ਆਇਆ, ਇਹਨਾਂ ਨੂੰ ਲੱਗਿਆ ਕਿ ਹੁਣ ਤਾਂ ਸਿੱਖੀ ਦਾ ਹਿੰਦੂਕਰਨ ਕਰਨਾ ਸੌਖਾ ਹੀ ਹੈ। ਸੋ ਗੁਰਧਾਮਾਂ ਦੇ ਵਿੱਚ ਉਹ ਸਾਰੇ ਕਰਮਕਾਂਡ, ਉਹ ਸਾਰੇ ਪੁੱਠੇ ਚੱਜ ਇੱਥੇ ਹੋਣ ਲੱਗੇ। ਖਾਸ ਤੌਰ ਤੇ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਮੂਰਤੀਆਂ ਲਿਆ ਕੇ ਉਹਨਾਂ ਦੀ ਪੂਜਾ ਸ਼ੁਰੂ ਕਰਤੀ। ਦਰਬਾਰ ਸਾਹਿਬ ਦੇ ਵਿੱਚ ਹਵਨ ਹੋ ਰਹੇ, ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਮੁੰਡਨ ਕਰਾਏ ਜਾ ਰਹੇ। ਸੋ ਇਹ ਜਿਹੜੇ ਕੁੱਤੇ ਕੰਮ ਇਹਨਾਂ ਨੇ ਇੱਥੇ ਸ਼ੁਰੂ ਕੀਤੇ, ਉਹਦਾ ਵਿਰੋਧ ਹੋਣਾ ਹੀ ਸੀ। ਸੋ ਫਿਰ ਉਸ ਟਾਈਮ ਸਿੱਖਾਂ ਨੇ ਜਦੋਂ ਇਹ ਵਿਰੋਧ ਕੀਤਾ ਤਾਂ ਇਹਨਾਂ ਦੀਆਂ ਮੂਰਤੀਆਂ ਚੱਕ ਕੇ ਜਦੋਂ ਬਾਹਰ ਰੱਖੀਆਂ, ਇਹ ਸਾਰੀਆਂ ਮੂਰਤੀਆਂ ਚੱਕ ਕੇ ਲੈ ਗਏ। ਇਹਨਾਂ ਨੇ ਦੁਰਗਿਆਣਾ ਮੰਦਿਰ ਬਰਾਬਰ ਖੜਾ ਕਰ ਲਿਆ। ਅੱਜ ਜਦੋਂ ਦੁਰਗਿਆਣੇ ਮੰਦਿਰ ਬਾਰੇ ਜੇ ਕੋਈ ਪੁੱਛੇ, ਜੇ ਕੋਈ ਪੜ੍ਹੇ, ਤਾਂ ਉਹਨੂੰ ਸਾਫ਼ ਪਤਾ ਲੱਗ ਜਾਂਦਾ ਵੀ ਇਹ ਤਾਂ ਦਰਬਾਰ ਸਾਹਿਬ ਦੇ ਮੁਕਾਬਲੇ ਉੱਤੇ ਸਾਜਿਆ ਸੀ। ਤੇ ਹੁਣ ਜਦੋਂ ਵੀ ਕੋਈ VIP ਅੰਮ੍ਰਿਤਸਰ ਆਉਣਾ ਹੁੰਦਾ, ਇਹਨਾਂ ਦਾ ਰੰਡੀ ਰੋਣਾ ਪਾਇਆ ਹੁੰਦਾ ਵੀ ਦੁਰਗਿਆਣੇ ਮੰਦਿਰ ਵੀ ਜਾਓ। ਉਹਦਾ ਵਿਚਾਰੇ ਦਾ ਜੀ ਨਹੀਂ ਕਰਦਾ ਹੁੰਦਾ, ਚਾਹੇ ਕੋਈ ਕਿਸੇ ਵੀ ਮੁਲਕ ਦਾ, ਕਿਸੇ ਵੀ ਧਰਮ ਦਾ ਨੇਤਾ ਹੋਵੇ, ਆਗੂ ਹੋਵੇ, ਪ੍ਰਤੀਨਿਧ ਹੋਵੇ। ਉਹ ਕਹਿੰਦਾ ਵੀ ਹੈ ਕੀ ਆ ਇਹ, ਕਿਹੜਾ ਦੁਰਗਿਆਣਾ ਮੰਦਿਰ ਆ, ਕੀ ਇਹਦਾ ਇਤਿਹਾਸ ਆ। ਪਰ ਇਹ ਲੋਕ ਫਿਰ ਉੱਥੇ ਰੰਡੀ ਰੋਣਾ ਪਾ ਕੇ ਉਹ ਫਿਰ ਉਹਨੂੰ ਵੀ ਮਜਬੂਰੀ ਹੁੰਦੀ ਹੈ ਰਾਜਨੀਤਿਕ ਕਾਰਨਾਂ ਕਰਕੇ, ਉਹ ਗੇੜਾ ਗੂੜਾ ਮਾਰ ਜਾਂਦੇ ਆ। ਪਰ ਉਹ ਢਿੱਡ 'ਚ ਹੱਸਦੇ ਜਾਂਦੇ ਹੋਣੇ ਆ ਵੀ ਕਿੱਥੇ ਦਰਬਾਰ ਸਾਹਿਬ ਤੇ ਕਿੱਥੇ ਤੁਹਾਡਾ ਇਹ ਦੁਰਗਿਆਣਾ ਮੰਦਿਰ। ਤੁਸੀਂ ਬਿਲਕੁਲ ਡਿੱਟੋ ਕਾਪੀ ਤਾਂ ਬਣਾ ਸਕਦੇ ਹੋ, ਜਿਵੇਂ RSS ਨੇ ਨਕਲੀ ਸਿੱਖ ਬਣਾਏ ਹੋਏ ਨੇ ਨਾ। ਇੱਥੇ ਇੱਕ ਜੇ ਕੋਈ ਸਰਚ ਮਾਰੇ ਗੂਗਲ ਦੇ ਉੱਤੇ ਮੋਬਾਈਲ ਤੇ, ਤਾਂ ਤੁਹਾਨੂੰ ਹਜ਼ਾਰਾਂ ਹੀ ਇਹੋ ਜਿਹੇ ਲੱਭ ਜਾਣਗੇ ਜਿਨ੍ਹਾਂ ਦੀਆਂ ਪੱਗਾਂ, ਦਾੜੇ, ਚੇਨ ਚੱਕਰ ਬਿਲਕੁਲ ਸਿੱਖਾਂ ਵਰਗਾ। RSS ਨੇ ਜਿਹੜੇ ਨਕਲੀ ਸਿੱਖ ਬਣਾਏ ਆ, ਰਾਸ਼ਟਰੀ ਸਿੱਖ ਸੰਗਤ ਵਾਲੇ। ਪਰ ਨਕਲ ਹੁੰਦੀ ਆ ਤੇ ਅਸਲ ਹੁੰਦਾ। ਜਿਵੇਂ ਕਿਸੇ ਨੂੰ ਦੁਰਗਿਆਣੇ ਮੰਦਿਰ ਦੀ ਤੇ ਦਰਬਾਰ ਸਾਹਿਬ ਦੀ ਫੋਟੋ ਖਿੱਚ ਕੇ ਫੜਾ ਦਿਓ, ਉਹਨੂੰ ਸਾਫ਼ ਪਤਾ ਲੱਗ ਜਾਣਾ ਵੀ ਦਰਬਾਰ ਸਾਹਿਬ ਕਿਹੜਾ ਤੇ ਦੁਰਗਿਆਣਾ ਮੰਦਿਰ ਕਿਹੜਾ। ਐਵੇਂ ਜਿਹੜੇ ਨਕਲੀਏ ਇਹਨਾਂ ਨੇ ਪੈਦਾ ਕੀਤੇ ਆ, ਉਹ ਵਿਚਾਰੇ ਸਕਿੰਟਾਂ 'ਚ ਹੀ ਪਛਾਣੇ ਜਾਂਦੇ ਆ। ਨਾ ਤਾਂ ਉਹਨਾਂ ਦੀ ਬੋਲ ਬਾਣੀ ਸਿੱਖਾਂ ਵਰਗੀ ਆ, ਨਾ ਅੰਦਰ ਜੁਰਤ ਉਹੋ ਜਿਹੀ ਆ। ਸਿੱਖ ਜਿਹੜਾ ਹੈ ਉਹ ਆਪਦੇ ਧਰਮ ਲਈ, ਧਰਮ ਸਥਾਨ ਲਈ ਜਿਵੇਂ ਲੜਨਾ ਜਾਣਦਾ, ਜਿਵੇਂ ਮਰਨਾ ਜਾਣਦਾ, ਜਿਵੇਂ ਕੌਮ ਲਈ ਸਿਰ ਤਲੀ ਤੇ ਧਰ ਕੇ ਜੂਝਣਾ ਜਾਣਦਾ, ਉਹ ਵਿਚਾਰੇ RSS ਵਾਲੇ ਮਾਤਾ ਦੇ ਮਾਲ ਨੂੰ ਕੀ ਪਤਾ। ਉਹ ਨਕਲ ਜਿਹੜੀ ਆ ਉਹ ਕਦੇ ਵੀ ਅਸਲ ਦਾ ਮੁਕਾਬਲਾ ਨਾ ਕਰ ਸਕਦੀ ਆ, ਨਾ ਉਹ ਬਣਦੀ। ਤੋ ਜਿਹੜੇ ਇੰਨੇ ਲੰਮੇ ਅਰਸੇ ਤੋਂ ਹਿੰਦੂ ਤੇ ਸਿੱਖ ਦੀ ਨੇੜਤਾ ਰਹੀ ਆ, ਉਹਦੇ ਕਰਕੇ ਸਾਡੇ ਜੀਵਨ ਦੇ ਵਿੱਚ ਬਹੁਤ ਸਾਰੇ ਥਾਵਾਂ ਤੇ ਬ੍ਰਾਹਮਣਵਾਦ ਨੇ, ਹਿੰਦੂਵਾਦ ਨੇ ਫਿਰ ਹੌਲੀ ਫਰਕ ਪਾਉਣਾ ਸ਼ੁਰੂ ਕਰ ਦਿੱਤਾ ਹੋਇਆ। ਸਾਡੇ ਘਰੇਲੂ ਰਸਮਾਂ ਰਿਵਾਜਾਂ 'ਚ, ਵਿਆਹ ਸ਼ਾਦੀਆਂ, ਖੁਸ਼ੀਆਂ ਗਮੀਆਂ ਦੇ ਵਿੱਚ ਹੌਲੀ ਬ੍ਰਾਹਮਣਵਾਦ ਦੁਬਾਰਾ ਧੁੱਸ ਦੇ ਕੇ ਵੜਦਾ ਆ ਰਿਹਾ। ਤੇ ਇਹ ਸਾਰੇ ਕਾਸੇ ਦੇ ਵਿੱਚ ਰਾਜਨੀਤਿਕ ਸਿੱਖ ਆ ਜਿਹੜਾ, ਤੇ ਖਾਸ ਤੌਰ ਤੇ ਵਪਾਰੀ ਸਿੱਖ, ਕਿਉਂਕਿ ਉਹਨੂੰ ਲੱਗਦਾ ਕਿ ਮੈਂ ਆਪਦੀ ਦੁਕਾਨ ਦੇ ਵਿੱਚ ਹੀ ਗੁਰੂ ਸਾਹਿਬਾਨ ਦੀਆਂ, ਹੈ ਤਾਂ ਮਨੋਕਲਪਿਤ ਨੇ ਗੁਰੂ ਸਾਹਿਬਾਨ ਦੀਆਂ ਫੋਟੋਆਂ, ਪੇਂਟਿੰਗਾਂ, ਵਿੱਚ ਹੀ ਉਹ ਦੁਰਗਾ ਮਾਤਾ ਤੇ ਹਨੂਮਾਨ ਤੇ ਵਿੱਚ ਹੀ ਸਾਰੇ ਲਾ ਲੈਂਦੇ। ਹੁਣ ਜੇਕਰ ਕੋਈ ਸਿੱਖ ਇਤਰਾਜ਼ ਕਰੇ, ਉਹਨੂੰ ਕਹਿੰਦੇ ਕੱਟੜਵਾਦੀ ਆ। ਦੱਸੋ, ਆਪਦੇ ਧਰਮ ਦੀ ਗੱਲ ਕਰਨਾ ਕੱਟੜਵਾਦ ਆ। ਜੇਕਰ ਕੋਈ ਹਿੰਦੂ ਆਪਦੇ ਧਰਮ 'ਚ ਪਰਪੱਕਤਾ ਸਹਿਤ ਜਿਉ ਰਿਹਾ, ਉਹ ਤਾਂ ਕਹਿੰਦੇ ਆ ਜੀ ਬਹੁਤ ਵਧੀਆ ਹਿੰਦੂ ਆ, ਉਹ ਤਾਂ ਦੇਖੋ ਜੀ ਆਪਦੇ ਧਰਮ ਦੇ ਸਥਾਨ ਖੜਾ। ਜੇ ਕੋਈ ਹਿੰਦੂ ਕਹਿ ਰਿਹਾ ਹੈਗਾ ਕਿ ਮੰਦਿਰ ਦੇ ਵਿੱਚ ਸ਼ੂਦਰ ਨਹੀਂ ਵੜਨਾ ਚਾਹੀਦਾ, ਸਦੀਆਂ ਤੋਂ ਰਵਾਇਤ ਚੱਲੀ ਆਉਂਦੀ ਹੈ, ਕਹਿੰਦੇ ਜੀ ਬਹੁਤ ਵਧੀਆ, ਇਹ ਤਾਂ ਆਪਦੇ ਧਰਮ ਦੇ ਅਨੁਸਾਰ ਚੱਲ ਰਿਹਾ ਜੀ, ਇਹ 'ਚ ਕੋਈ ਗਲਤ ਗੱਲ ਥੋੜੀ ਆ, ਤਾਂ ਧਰਮ ਦੀ ਸਿੱਖਿਆ ਇਹਨਾਂ ਦੀ। ਪਰ ਜੇ ਕੋਈ ਸਿੱਖ ਕਵੇ ਕਿ ਮੈਂ ਆਪਦੇ ਧਰਮ ਦੇ ਅਸੂਲਾਂ ਅਨੁਸਾਰ ਚੱਲਣਾ, ਕਹਿੰਦੇ ਜੀ ਕੱਟੜਵਾਦ। ਹਰ ਉਹ ਗੱਲ ਜਿਹੜੀ ਗੁਰੂ ਸਾਹਿਬਾਨ ਨੇ, ਸਿੱਖ ਫਲਸਫੇ ਨੇ, ਸਿੱਖ ਇਤਿਹਾਸ ਨੇ ਸਿੱਖ ਨੂੰ ਸਮਝਾਈ ਆ, ਉਹਦੇ ਤੇ ਪਹਿਰਾ ਦੇਣਾ ਕੱਟੜਵਾਦ ਹੋ ਗਿਆ। ਤੇ ਜਿਹੜਾ ਸਿੱਖ ਬ੍ਰਾਹਮਣਵਾਦ ਦਾ, ਹਿੰਦੂਵਾਦ ਦਾ ਰਾਹ ਫੜਦਾ, ਉਹ ਕਹਿੰਦੇ ਜੀ ਬਹੁਤ ਵਧੀਆ ਸਿੱਖ। ਮਤਲਬ ਸਿੱਖ ਸਿਰਫ ਉਦੋਂ ਪ੍ਰਵਾਨ ਆ ਜਦੋਂ ਆਪਦੇ ਧਰਮ ਨਾਲ ਦੁਸ਼ਮਣੀ ਕਮਾਵੇ, ਆਪਦੇ ਪੰਥਕ ਹਿੱਤਾਂ ਨਾਲ ਧਰੋ ਕਮਾਵੇ, ਆਪਦੀ ਕੌਮ ਦੀ ਪਿੱਠ 'ਚ ਛੁਰਾ ਮਾਰੇ। ਜਾਣੀ ਕਿ ਉਹ ਬਾਦਲ ਵਰਗਾ ਸਿੱਖ ਬਣ ਜੇ, ਮੰਦਿਰ 'ਚ ਟੱਲੀ ਵੀ ਗਣਕਾ ਲਵੇ ਤੇ ਉਹ ਕਵੇ ਮੈਂ ਸਿੱਖ ਹਾਂ।
ਜਾਣੀ ਕਿ ਉਹ ਗਿਆਨੀ ਜੈਲ ਸਿੰਘ ਵਰਗਾ ਸਿੱਖ ਬਣ ਜਾਵੇ ਵੀ ਇੰਦਰਾ ਗਾਂਧੀ ਦੀਆਂ ਚੱਪਲਾਂ ਚੱਟਣੀਆਂ ਵੀ ਮਨਜ਼ੂਰ ਕਰਨ। ਇਹੋ ਜਿਹੇ ਬੜੇ ਲੰਡੂ ਤੁਰੇ ਫਿਰਦੇ ਆ ਜਿਨ੍ਹਾਂ ਦੇ ਦਿਲ ਦਿਮਾਗ ਵਿੱਚ ਨਾ ਤਾਂ ਪੰਥ ਦਾ ਕੌਮ ਦਾ ਕੋਈ ਹੈ ਨਾ ਹੋਣਾ, ਤੇ ਉਹ ਬੜੇ ਸਿਆਣੇ ਜਿਹੇ ਬਣਾ ਕੇ ਟੀਵੀ ਤੇ ਪੇਸ਼ ਕੀਤੇ ਜਾਂਦੇ ਆ ਭਾਰਤੀ ਮੀਡੀਆ ਦੇ ਵਿੱਚ, ਤੇ ਉਹਨਾਂ ਨੂੰ ਕਹਿੰਦੇ ਆ ਵੀ ਬਹੁਤ ਵਧੀਆ। ਤੇ ਜਿਹੜੇ ਪੰਥ ਦੀ ਕੌਮ ਦੀ ਚੜ੍ਹਦੀ ਕਲਾ ਲੋਚਦੇ ਆ ਉਹਨਾਂ ਦੇ ਖਿਲਾਫ ਇੱਕ ਇੱਥੇ ਗੌਰਵ ਆਰੀਆ ਇਦਾਂ ਦਾ ਕੁਝ ਹੈ, ਇਦਾਂ ਦੇ ਹੋਰ 35-40 ਇਹਨਾਂ ਨੇ ਬੰਦੇ ਰੱਖੇ ਹੋਏ ਨੇ। ਉਹ ਭਕਾਈ ਮਹਿਕਮਾ, ਉਹ ਨਾਂ ਲੈ ਕੇ ਫਲਾਨਾ ਡਰ ਗਿਆ, ਫਲਾਨਾ ਸਾਡਾ ਸ਼ੇਰ। ਅੱਜ ਕੱਲ ਲਾਰੈਂਸ ਬਿਸ਼ਨੋਈ ਨੂੰ ਬੜਾ ਇਹਨਾਂ ਨੇ ਘੈਂਟ ਬਣਾਇਆ ਹੋਇਆ ਕਿ ਜੀ ਦੇਖੋ ਉਹ ਤੋਂ ਬੜੇ ਡਰਦੇ ਆ ਵੀ ਉਹ ਆਜੂਗਾ ਜੀ, ਉਹ ਜੀ ਐ ਜੀ ਉਹ ਜੀ। ਦੱਸੋ ਬੱਬਰ ਸ਼ੇਰਾਂ ਦੀ ਕੌਮ ਜਿਹਨੇ ਕਾਬਲ ਕਧਾਰ ਤੱਕ ਦੁਸ਼ਮਣ ਦੇ ਦਿਲ ਦੇ ਵਿੱਚ ਦਹਿਲ ਪਾਇਆ ਹੋਵੇ, ਉਸ ਕੌਮ ਨੂੰ ਇਹ ਕਹਿੰਦੇ ਆ ਜੀ ਲਾਰੈਂਸ ਬਿਸ਼ਨੋਈ ਤੋਂ ਡਰਾਉਣਾ। ਤੇ ਇਹੋ ਜਿਹੇ ਹੋਰ ਕਈ ਸ਼ੋਸ਼ੇ, ਕਈ ਡਰਾਮੇ, ਤਮਾਸ਼ੇ ਜਿਹਨੂੰ ਆਪਾਂ ਕਹਿ ਸਕਦੇ ਆ, ਉਹ ਵਿਚਾਰੇ ਕਰਦੇ ਰਹਿੰਦੇ ਆ। ਤੇ ਜਿਵੇਂ ਜੰਗਲ ਦੇ ਵਿੱਚ ਜਿਹੜਾ ਸ਼ੇਰ ਹੁੰਦਾ, ਕਈ ਵਾਰ ਉਹ ਆਪਦੀ ਮੌਜ ਵਿੱਚ ਉੱਠਦਾ ਹੈ ਤੇ ਉੱਠਣ ਸਾਰ ਉਹ ਦਹਾੜਦਾ। ਸ਼ੇਰ ਜਦੋਂ ਦਹਾੜਦਾ ਤਾਂ ਉਹਦਾ ਅਰਥ ਇਹ ਹੁੰਦਾ ਹੈ ਵੀ ਜਿਹੜਾ ਕੋਈ ਜਾਨਵਰ ਇੱਧਰ ਉੱਧਰ ਅਸੂਪਲੇ ਐਵੇਂ ਕੋਈ ਮੇਰੇ ਰਾਹ 'ਚ ਨਾ ਆ ਜਾਵੇ, ਮੈਂ ਉੱਠ ਕੇ ਤੁਰਨਾ ਹੈ ਤੇ ਆਪਦਾ ਆਸੇ ਪਾਸੇ ਹੋ ਜਾਵੇ, ਉਹ ਦਹਾੜਦਾ ਸ਼ੇਰ ਵੀ ਆਪਦਾ ਬਚਾਅ ਕਰ ਲਓ ਭਾਈ। ਉਵੇਂ ਹੀ ਗੁਰਾਂ ਦਾ ਖਾਲਸਾ ਜਿਹੜਾ ਹੈ ਉਹ ਇਸ ਧਰਤੀ ਦੇ ਉੱਤੇ ਬੱਬਰ ਸ਼ੇਰ ਵਾਂਗੂ ਵਿਚਰਦਾ ਹੈ ਤੇ ਪਾਪ ਛਲ ਕਪਟ ਜਿਹੜੇ ਆਪਦੇ ਆਪ ਨੂੰ ਸਮਝਦੇ ਆ ਵੀ ਅਸੀਂ ਜਿੱਤੇ ਮਰਜ਼ੀ ਜ਼ੁਲਮ ਕਰ ਸਕਦੇ ਆ, ਉਹ ਸਾਰਿਆਂ ਦੇ ਲਈ ਇੱਕ ਵਾਰਨਿੰਗ ਹੁੰਦੀ ਹੈ। ਸਿੱਖ ਦਾ ਕਿਸੇ ਥਾਂ ਦੇ ਉੱਤੇ ਖੜਨਾ ਮਤਲਬ ਆ ਕਿ ਉਹ ਇਨਸਾਫ ਲਈ ਤੇ ਹੱਕ ਲਈ ਖੜਾ। ਹੁਣ ਜਿਨ੍ਹਾਂ ਨੇ ਬੇਇਨਸਾਫੀ ਕਰਨੀ ਹੈ, ਜਿਨ੍ਹਾਂ ਨੇ ਜ਼ਬਰ ਜ਼ੁਲਮ ਸ਼ੋਸ਼ਣ ਕਰਨਾ, ਉਹਨਾਂ ਲਈ ਸ਼ੇਰ ਵਰਗੇ ਸਿੱਖਾਂ ਨੂੰ ਬਰਦਾਸ਼ਤ ਕਰਨਾ ਔਖਾ। ਇਸ ਕਰਕੇ ਉਹਨਾਂ ਨੂੰ ਇਹ ਲੇਰਾਂ ਮਾਰਨੀਆਂ ਪੈਂਦੀਆਂ ਨੇ, ਬਦਨਾਮ ਕਰਨਾ ਪੈਂਦਾ, ਭੰਡੀ ਪ੍ਰਚਾਰ ਕਰਨਾ ਪੈਂਦਾ। ਭਾਈ ਅਵਤਾਰ ਸਿੰਘ ਖੰਡੇ ਦੀ ਗੱਲ ਹੀ ਲੈ ਲਓ, ਜਿਹੜਾ ਵੀ ਕੋਈ ਅਕਲ ਮੌਤ ਵਾਲਾ ਬੰਦਾ ਉਹਨੂੰ ਸਭ ਨੂੰ ਪਤਾ ਵੀ ਅਵਤਾਰ ਸਿੰਘ ਖੰਡਾ ਉਸ ਮੌਕੇ ਉਸ ਅਸਥਾਨ ਤੇ ਹੈ ਹੀ ਨਹੀਂ ਸੀ ਜਦੋਂ ਤਿਰੰਗੇ ਵਾਲੀ ਉਸ ਦਿਨ ਉਹ ਘਟਨਾ ਇੰਗਲੈਂਡ 'ਚ ਵਾਪਰੀ। ਉਹਨੇ ਬਾਅਦ ਵਿੱਚ ਵੀਡੀਓਜ਼ ਪਾ ਕੇ ਵੀ ਦੱਸਿਆ ਤੇ ਕੋਈ ਸਬੂਤ ਪ੍ਰੂਫ ਵੀ ਹੈ ਨਹੀਂ। ਪਰ ਇੱਥੇ ਇਹਨਾਂ ਦਾ ਰੰਡੀ ਰੋਣਾ ਇਹੀ ਪਾਇਆ ਹੋਇਆ ਵੀ ਉਹ ਅਵਤਾਰ ਸਿੰਘ ਖੰਡਾ ਅਸੀਂ ਮਰਵਾਤਾ ਹੈਗਾ ਕਿਉਂਕਿ ਜੀ ਉਹਨੇ ਤਿਰੰਗੇ ਦੀ ਬੇਅਦਬੀ ਕੀਤੀ ਸੀ, ਕਿਉਂਕਿ ਜੀ ਉਹਨੇ ਜਿਹੜਾ ਉੱਥੇ ਪੁਲਿਸ ਨੇ ਕਹਿੰਦੇ ਫੜ ਲਿਆ ਸੀ, ਉਹ ਤਾਂ ਨਾ ਉਹਨੂੰ ਪੁਲਿਸ ਨੇ ਫੜਿਆ ਨਾ ਉਹ ਮੌਕੇ ਤੇ ਸੀ। ਇਵੇਂ ਹੀ ਇੱਕ ਵਾਰੀ ਇਹਨਾਂ ਦਾ ਜਲੂਸ ਨਿਕਲਿਆ ਸੀ ਜਦੋਂ ਇਹ ਕਹਿੰਦੇ ਸੀਗੇ ਜੀ ਅਸੀਂ ਪਾਕਿਸਤਾਨ ਦੇ ਵਿੱਚ ਬੜੀ ਵੱਡੀ ਕਾਰਵਾਈ ਕਰਤੀ ਹੈ। ਸੋ ਇਹ ਝੂਠ ਬੋਲਣ 'ਚ, ਛਲ ਕਪਟ ਦੇ ਵਿੱਚ ਮਾਹਿਰ ਬੰਦੇ ਆ, ਇਹ ਜੋ ਵੀ ਮਰਜ਼ੀ ਬਣਾ ਸਕਦੇ ਆ। ਤੇ ਇਹਨਾਂ ਦੇ ਜਿਹੜੇ ਧਰਮ ਗ੍ਰੰਥ ਨੇ ਉਹਨਾਂ 'ਚੋਂ ਸਿੱਖਿਆ ਵੀ ਇਹੋ ਜਿਹੀ ਮਿਲਦੀ ਆ ਕਿ ਪਾਪ, ਛਲ ਕਪਟ, ਠੱਗੀ ਠੋਰੀ, ਹੇਰਾ ਫੇਰੀ ਜਿੰਦਾਬਾਦ ਆ। ਹੁਣ ਜਿਨ੍ਹਾਂ ਦੇ ਧਰਮ ਦੇ ਵਿੱਚ ਇਹ ਚੀਜ਼ਾਂ ਨੇ ਉਹਨਾਂ ਨੂੰ ਕੋਈ ਕਿਹੜਾ ਮੱਤ ਦੇ ਦੂਗਾ ਵੀ ਆਹ ਗੱਲ ਠੀਕ ਆ ਤੇ ਆਹ ਗੱਲ ਗਲਤ। ਸੋ ਇੱਧਰ ਚੇਤੇ ਰੱਖੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਵੇਂ ਬਣੀ। ਇਹ ਇੱਕ ਕਿਤਾਬ ਆ ਜਿਹੜੀ ਸ਼੍ਰੋਮਣੀ ਕਮੇਟੀ ਛਾਪਦੀ ਆ, ਉਹਦੇ ਵਿੱਚ ਸਾਫ਼ ਤੌਰ ਤੇ ਲਿਖਿਆ ਮਿਲਦਾ ਕਿ ਗੁਰਧਾਮਾਂ ਦੇ ਵਿੱਚ ਬ੍ਰਾਹਮਣਵਾਦ ਦੇ ਝੰਡੇ ਝੂਲ ਰਹੇ ਸੀ ਤੇ ਉਸ ਟਾਈਮ ਗੁਰਦੁਆਰਾ ਸੁਧਾਰ ਲਹਿਰ ਚੱਲੀ, ਜਿਹਦੇ ਵਿੱਚ ਅਕਾਲ ਤਖਤ ਸਾਹਿਬ ਦੇ ਫਲਸਫੇ ਨੂੰ ਤੇ ਦਰਬਾਰ ਸਾਹਿਬ ਦੇ ਵਿੱਚੋਂ ਬ੍ਰਾਹਮਣਵਾਦ ਦੇ ਖਾਤਮੇ ਨੂੰ ਇਹੋ ਜਿਹਾ ਹੁਲਾਰਾ ਮਿਲਿਆ ਕਿ ਉਸ ਮਾਹੌਲ ਦੇ ਵਿੱਚ ਜੋ ਉਸ ਮੌਕੇ ਕੀਤਾ ਜਾਣਾ ਜਾਇਜ਼ ਸੀ ਉਹ ਕੀਤਾ ਗਿਆ। ਗੁਰਦੁਆਰਾ ਸੁਧਾਰ ਲਹਿਰ ਦੇ ਰਾਹੀਂ ਗੁਰਦੁਆਰਾ ਐਕਟ ਬਣੇ। ਇਹ ਐਕਟ ਉਸ ਦਿਨ ਤੋਂ ਹੀ ਇਹਨਾਂ ਨੂੰ ਬਹੁਤ ਰੜਕਦਾ ਕਿਉਂਕਿ ਸਿੱਖ ਇਹਦੇ ਨਾਲ ਇੱਕ ਤਾਕਤ ਬਣਦੇ। ਇਹ ਠੀਕ ਆ ਕਿ ਅਕਾਲੀ ਲੀਡਰਸ਼ਿਪ ਨੇ ਸਾਡੇ ਧਰਮ ਦੇ ਮਾਮਲਿਆਂ ਦੇ ਵਿੱਚ ਗੜਬੜਾਂ ਕੀਤੀਆਂ, ਸਾਨੂੰ ਦੁਖੀ ਕੀਤਾ, ਪਰ ਇਹ ਗੱਲ ਤਾਂ ਹੈਗੀ ਆ ਨਾ ਕਿ ਸਾਡੀ ਵੱਜਵੀਂ ਤਾਕਤ ਕਿ ਇੱਕ ਸਿੱਖਾਂ ਦੀ ਸੰਸਥਾ ਹੈ। ਕਿਸੇ ਟਾਈਮ ਬੜੀ ਵੱਡੀ ਟੌਰ ਹੁੰਦੀ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਰੁਤਬਾ ਜਿਹੜਾ ਸੀ ਉਹ ਈਸਾਈ ਜਗਤ ਦੇ ਪੋਪ ਵਰਗਾ ਸੀ ਤੇ ਇਹਨਾਂ ਦੇ ਸ਼ੰਕਰਾਚਾਰੀਆ ਜਾਂ ਹੋਰ ਜਿਹੜੇ ਨੇ
ਉਹਨਾਂ ਦੀ ਤਾਂ ਸਾਨੂੰ ਕਦੇ ਕੋਈ ਚਿੰਤਾ, ਅਸੀਂ ਤਾਂ ਉਹਨਾਂ ਨਾਲ ਕੰਪੈਰੀਜ਼ਨ ਨਹੀਂ ਸੀ ਕਰਦੇ। ਪਰ ਜਿਹੜਾ ਜਦੋਂ ਅਸੀਂ ਸੁਣਨਾ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ, ਬੇਸ਼ੱਕ ਉਹਨਾਂ ਦੇ ਸਿਆਸੀ ਫੈਸਲਿਆਂ ਨਾਲ ਸਾਡੀਆਂ ਅਸਹਿਮਤੀਆਂ ਨੇ, ਪਰ ਉਹਨਾਂ ਦਾ ਕੱਦ ਬੁੱਤ, ਉਹਨਾਂ ਦੀ ਪੰਥਕ ਤੌਰ ਦੇ ਉੱਤੇ ਜੋ ਦਿੱਖ ਸੀ, ਉਹਦੇ ਨਾਲ ਸਾਡਾ ਜਿਹੜਾ ਕੌਮ ਦਾ ਸਤਿਕਾਰ ਬਣਦਾ ਸੀ। ਪਰ ਸਮਾਂ ਬੀਤਿਆ, ਇਹਨਾਂ ਨੇ ਬਾਦਲ ਵਰਗੇ ਲੀਡਰ ਉਭਾਰ ਲਏ। ਹੁਣ ਵੀ ਇਹਨਾਂ ਨੂੰ ਉਹ ਬੰਦੇ ਜਿਹੜੇ ਭਾਰਤ ਮਾਤਾ ਕੀ ਜੈ ਵਾਲੇ ਨੇ, ਜਿਨ੍ਹਾਂ 'ਚ ਪੰਥ ਪ੍ਰਸਤੀ ਦਾ ਮਾਦਾ ਘੱਟ ਆ, ਉਹ ਚਾਹੀਦੇ ਨੇ, ਉਹਨਾਂ ਦੇ ਰਾਹੀਂ ਇਹ ਚਲਾਈ ਜਾਂਦੇ ਆ। ਪਰ ਇਹਦਾ ਮਤਲਬ ਇਹ ਨਹੀਂ ਕਿ ਸਿੱਖ ਜਗਤ ਵਿੱਚ ਕਲਗੀਧਰ ਦੇ ਲਾਲ ਖਤਮ ਹੋ ਗਏ ਆ। ਸੱਚੇ ਪਾਤਸ਼ਾਹ ਨੇ ਸਾਨੂੰ ਇਹੋ ਜਿਹੇ ਯੋਧਿਆਂ ਨਾਲ ਮਾਲਾ ਮਾਲ ਕੀਤਾ ਹੋਇਆ, ਜਿਹੜੇ ਪੰਥ ਨੂੰ ਸਮਰਪਿਤ ਨੇ, ਧਰਮ ਨੂੰ ਤਰਜੀਹ ਦਿੰਦੇ ਆ ਤੇ ਧਰਮ ਹੇਤ ਸੀਸ ਵਾਰਨਾ। ਸਾਡੀ ਤਾਂ ਸਾਰੀ ਅਰਦਾਸ ਹੀ ਇਹ ਆ ਕਿ ਜਿਨ੍ਹਾਂ ਧਰਮ ਹੇਤ ਸੀਸ ਵਾਰੇ। ਸੋ ਭਾਈ ਅਵਤਾਰ ਸਿੰਘ ਖੰਡਾ, ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਹਰਦੀਪ ਸਿੰਘ ਨਿੱਜਰ ਜਾਂ ਹੋਰ ਜਿਹੜੇ ਸਾਡੇ ਯੋਧੇ ਆ, ਇਹਨਾਂ ਸਾਰਿਆਂ ਦਾ ਸਾਡੇ ਦਿਲ ਦਿਮਾਗ ਵਿੱਚ ਇੱਕ ਬਹੁਤ ਵੱਡਾ ਸਤਿਕਾਰ ਹੈ। ਤੇ ਇਹ ਸਤਿਕਾਰ ਜਿਹੜਾ ਹੈ, ਉਹ ਇਹ YouTube ਦੇ ਉੱਤੇ ਜਾਂ ਸੋਸ਼ਲ ਮੀਡੀਆ ਉੱਤੇ ਰੰਡੀ ਰੋਣਾ ਜਾਂ ਪਾ ਕੇ ਨਹੀਂ ਇਹ ਉਹਨੂੰ ਕੋਈ ਖਰਾਬ ਕਰ ਸਕਦੇ। ਜਿਵੇਂ ਸਤਿਆਰਥ ਪ੍ਰਕਾਸ਼ ਆਰੀਆ ਸਮਾਜੀਆਂ ਨੇ ਲੈ ਕੇ ਆਪਦੇ ਵੱਲੋਂ ਗੁਰੂ ਨਾਨਕ ਪਾਤਸ਼ਾਹ ਦੀ ਸ਼ਾਨ ਰੋਲਣੀ ਚਾਹੀ, ਪਰ ਕੀ ਰੁਲ ਗਈ? ਉਹ ਜਿਹੜਾ ਥੁੱਕਿਆ ਸੀ ਉਹਦੇ ਮੂੰਹ ਤੇ ਹੀ ਪੈ ਗਈ। ਪਿੱਛੇ ਜੇ ਇੱਕ ਬਲਦੇਵ ਸਿੰਘ ਨਾਂ ਦਾ ਕਾਮਰੇਡ, ਉਹਨੇ ਸੜਕਨਾਮਾ ਨਾਂ ਦਾ ਇੱਕ ਲਿਖਿਆ ਸੀ, ਇਸ ਕਰਕੇ ਉਹਨੂੰ ਬਲਦੇਵ ਸਿੰਘ ਸੜਕਨਾਮਾ ਵੀ ਕਹਿ ਦਿੰਦੇ। ਉਹਨੇ ਸੂਰਜ ਦੀ ਅੱਖ ਨਾਂ ਹੇਠ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਨ ਦੇ ਖਿਲਾਫ ਆਪਦੇ ਵੱਲੋਂ ਕਾਫੀ ਕੂੜ ਪ੍ਰਚਾਰ ਕੀਤਾ, ਪਰ ਕੁਝ ਬਣਿਆ ਉਲਟਾ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਨ ਹੋਰ ਵਧੀ ਹੈ। ਸੋ ਜਿਹੜੇ ਸਾਡੀ ਕੌਮ ਦੇ ਹੀਰੋ ਨੇ, ਸਾਡੀ ਕੌਮ ਦੇ ਨਾਇਕ ਨੇ, ਉਹਨਾਂ ਬਾਰੇ ਅਸੀਂ ਕੀ ਫੈਸਲਾ ਕਰਨਾ, ਉਹਨਾਂ ਨੂੰ ਕੀ ਰੁਤਬਾ ਦੇਣਾ ਹੈ, ਉਹ ਸਾਡਾ ਫੈਸਲਾ ਆ। ਇਹ ਵਿਚਾਰੇ ਹਿੰਦੂ ਜਾਂ ਹਿੰਦੂਆਂ ਦੇ ਜਿਹੜੇ ਘੋੜੇ ਤੇ ਚੜੇ ਹੋਏ ਨੇ, ਉਹਨਾਂ ਸਿੱਖਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ। ਸਿੱਖ ਆਪਦਾ ਇਤਿਹਾਸ ਆਪ ਸਾਂਭ ਲੈਣਗੇ। ਹਿੰਦੂਆਂ ਦੇ ਯਾਰਾਂ ਨੂੰ ਜਾਂ ਹਿੰਦੂਆਂ ਨੂੰ ਕੋਈ ਲੋੜ ਨਹੀਂ। ਤੇ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਵੀ ਤੁਸੀਂ ਦੁਸ਼ਮਣ ਹੋ ਤੇ ਦੁਸ਼ਮਣ ਬਾਤ ਕਰੇ ਅਣਹੋਣੀ। ਤੁਸੀਂ ਜੋ ਕੁਝ ਕਰ ਰਹੇ ਹੋ ਜਾਂ ਕਰ ਸਕਦੇ ਹੋ, ਉਹਦੇ ਬਾਰੇ ਸਾਨੂੰ ਕੋਈ ਬਾਹਲਾ ਫਿਕਰ ਨਹੀਂ, ਕਿਉਂਕਿ ਇਤਿਹਾਸ ਇਸ ਗੱਲ ਨਾਲ ਨਹੀਂ ਬਣਨਾ ਕਿ ਹਿੰਦੂਆਂ ਨੇ ਐ ਕੀਤਾ ਉਹ ਕੀਤਾ। ਇਤਿਹਾਸ ਇਸ ਗੱਲ ਨਾਲ ਬਣਨਾ ਕਿ ਅਸੀਂ ਖੜੇ ਕਿਵੇਂ ਸੀ, ਅਸੀਂ ਲੜੇ ਕਿਵੇਂ ਸੀ, ਅਸੀਂ ਅੜੇ ਕਿਵੇਂ ਸੀ। ਤੁਸੀਂ ਸਾਰੀ ਦੀ ਸਾਰੀ ਕੌਮ ਤਾਂ ਮਾਰ ਨਹੀਂ ਸਕਣੀ, ਕਿਉਂਕਿ ਇਦੋਂ ਪਹਿਲਾਂ ਤੁਹਾਤੋਂ ਪਹਿਲਾਂ ਬੜੇ ਬੇਕਿਰਕ, ਬੜੇ ਗਲਤ ਤੇ ਬੜੇ ਭੈੜੇ ਦੁਸ਼ਮਣਾਂ ਨਾਲ ਬਾਹ ਪੈਂਦਾ ਰਿਹਾ। ਤੁਸੀਂ ਤਾਂ ਐਵੇਂ ਕੁਝ ਵੀ ਨਹੀਂ ਹੈ ਉਹਨਾਂ ਦੇ ਸਾਹਮਣੇ ਜਿਨ੍ਹਾਂ ਨਾਲ ਸਾਡਾ ਬਾਹ ਪੈਂਦਾ ਰਿਹਾ। ਸੋ ਸਦੀਆਂ ਇਤਿਹਾਸ ਜਿਹੜਾ ਹੈ, ਸਦੀਆਂ ਦਾ ਇਤਿਹਾਸ, ਉਹ ਸਾਡੇ ਸਾਹਮਣੇ ਆ, ਸਾਨੂੰ ਪ੍ਰੇਰਨਾ ਦਿੰਦਾ ਧਰਮ ਲਈ ਲੜਨ ਦਾ, ਮਰਨ ਦਾ। 1984 ਤੋਂ ਬਾਅਦ ਵੀ ਸਾਡੇ ਜਿਹੜੇ ਯੋਧੇ ਸੀ, ਉਹਨਾਂ ਨੂੰ ਪਤਾ ਸੀ ਵੀ ਸਾਡੀ ਤਾਕਤ ਕਿੰਨੀ ਆ ਤੇ ਅਸੀਂ ਕਿੰਨਾ ਲੜਨਾ। ਅੱਜ ਵੀ ਸਾਡੀ ਕੌਮ ਦੇ ਅੰਦਰ ਇਹ ਸਾਰਾ ਜਿਹੜਾ ਜਜ਼ਬਾ ਕਿ ਜਿਹੜਾ ਸੀਨਿਆਂ 'ਚ ਛੇਕ ਹੋਣਗੇ, ਉਹ ਜਿਹੜੇ ਬੰਦੇ ਹੁੰਦੇ ਆ ਉਹ ਵਿਰਲੇ ਹੁੰਦੇ ਆ, ਤੇ ਉਹ ਬੰਦੇ ਕੌਮ ਨੂੰ, ਪੰਥ ਨੂੰ ਸਮਰਪਿਤ ਹੁੰਦੇ ਆ। ਉਹਨਾਂ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ। ਭਾਈ ਹਰਦੀਪ ਸਿੰਘ ਨਿੱਜਰ ਬਾਰੇ ਸਭ ਨੂੰ ਪਤਾ ਕਿ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਮੇਰੇ ਉੱਤੇ ਵਾਰ ਕਰਨ ਨੂੰ ਫਿਰਦੇ ਆ, ਪਰ ਉਹ ਲੁਕਿਆ ਨਹੀਂ, ਉਹਨੇ ਪਿੱਠ ਨਹੀਂ ਦਿਖਾਈ। ਇਵੇਂ ਹੀ ਹੋਰ ਬਹੁਤ ਸਾਰੇ ਸੂਰਮੇ ਆ ਜਿਨ੍ਹਾਂ ਦੇ ਬਾਰੇ ਚਰਚਾ ਆ ਕਿ ਜੀ ਦੁਸ਼ਮਣ ਉਹਨਾਂ ਨੂੰ ਹਿੱਟ ਲਿਸਟ ਦੇ ਲਈ ਫਿਰਦਾ, ਪਰ ਦੁਸ਼ਮਣ ਦੀ ਹਿੱਟ ਲਿਸਟ ਦਾ ਸੁਣ ਕੇ ਸੂਰਮਿਆਂ ਨੂੰ ਲਾਲੀਆਂ ਚੜ੍ਹਦੀਆਂ ਨੇ, ਧਰਮ ਹੇਤ ਸੀਸ ਵਾਰਨ ਦਾ ਚਾਅ ਪੈਦਾ ਹੁੰਦਾ। ਸੋ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਇਹੀ ਬੇਨਤੀਆਂ ਨੇ ਕਿ ਅਸੀਂ ਡੋਲੀਏ ਨਾ, ਸਾਡੇ ਉੱਤੇ ਮਿਹਰ ਭਰਿਆ ਸੱਚੇ ਪਾਤਸ਼ਾਹ ਹੱਥ ਰੱਖਣ। ਦੁਸ਼ਮਣ ਦਾ ਕੀ ਆ, ਇਹੋ ਜਿਹੇ ਕਈ ਆਏ ਤੇ ਕਈ ਗਏ। ਸੋ ਇੱਥੇ ਸਮਾਪਤੀ ਆ, ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।